ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਫਰੈਜ਼ਨੋ ਸਟੂਡੀਓ ਤੋਂ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਾਡੇ ਸਪਾਂਸਰਸ ਦੇ ਉੱਤੇ ਤੇ ਜਿਨ੍ਹਾਂ ਦਾ ਧੰਨਵਾਦ ਵੀ ਕਰਦੇ ਹਾਂ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟਨ ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਨੋਟਾਂ ਤੋਂ। ਵੈਸੇ ਤਾਂ ਨੋਟ ਨੇ ਭਾਵੇਂ ਉਹ ਕਿਤੇ ਕਿਤੇ ਕਿਸੇ ਵੀ ਦੇਸ਼ ਦਾ, ਉਹਨੇ ਸਾਰਿਆਂ ਨੂੰ ਵਾਣੀ ਪਾਇਆ ਹੋਇਆ ਪੈਸੇ ਨੇ, ਪਰ ਹੁਣ ਭਾਰਤ ਦੇ ਵਿੱਚ ਤੁਹਾਨੂੰ ਪਤਾ ਸਿਆਸੀ ਤਮਾਸ਼ਾ ਕੁਝ ਹੋਰ ਹੋ ਰਿਹਾ। ਕਾਂਗਰਸੀ ਐਮਪੀ ਉੱਠਿਆ ਜੀ ਇੱਕ, ਉਹ ਕਹਿੰਦਾ ਅੰਬੇਦਕਰ ਸਾਹਿਬ ਦੀ ਫੋਟੋ ਲਾ ਦਿਓ ਹੁਣ ਨੋਟਾਂ ਤੇ। ਮੈਂ ਤੇ ਕਹਿੰਦਾ ਜੌਨੀ ਲੀਵਰ ਜਾਂ ਰਾਜਪਾਲ ਜੀ ਦੀ ਲਾ ਦਿਓ, ਰਾਜਪਾਲ ਯਾਦਵ ਦੀ। ਉਹ ਥੋੜੀ ਹੱਸਦੀ ਰਹੇਗੀ, ਸਾਡੀ ਇਕਨੋਮੀ ਥੋੜੀ ਮੁਸਕਰਾਉਂਦੀ ਰਹੇਗੀ, ਉਹ ਮੁਰਝਾ ਜਾਂਦੀ ਹੈ। ਥੋੜਾ ਉਹ ਚੇਅਰ ਅਪ ਕਰੇਗੀ, ਥੋੜਾ ਮਤਲਬ ਕਿ ਲੋਕ ਵੀ ਉਹਨੂੰ ਵੇਖ ਕੇ ਖੁਸ਼ ਹੋਣਗੇ। ਕਪਿਲ ਸ਼ਰਮਾ ਦੀ ਲਾ ਦਿਓ, ਬਹੁਤ ਅੱਛੀ ਫੋਟੋ ਲੱਗੇਗੀ ਉਹ ਵੀ। ਤਾਂ ਫੋਟੋ ਜਿਹਦੀ ਮਰਜ਼ੀ ਲਾ ਦਿਓ। ਕਮੇਡੀਅਨ ਆਪਣੀ ਜਗ੍ਹਾ ਤੇ ਬਹੁਤ ਅੱਛੇ ਨੇ, ਉਹ ਵੀ ਲੋਕਾਂ ਨੂੰ ਐਂਟਰਟੇਨ ਕਰਦੇ ਨੇ। ਮਹਾਨ ਹਸਤੀਆਂ ਸਾਡੇ ਕੋਲ ਬਹੁਤ ਪਈਆਂ ਨੇ। ਅੰਬੇਦਕਰ ਸਾਹਿਬ ਦੀ ਇਹ ਮੰਗ ਕਰ ਰਹੇ ਨੇ, ਅੰਬੇਦਕਰ ਸਾਹਿਬ ਦੀ ਫੋਟੋ ਲਾਉਣ ਨੂੰ। ਤਾਂ ਜਦ ਇਹ ਰਹੇ ਨੇ, ਮੈਂ ਤੁਹਾਨੂੰ ਇੱਕ ਇਤਿਹਾਸਕ ਫੈਕਟ ਦੱਸਦਾ ਵਾਂ ਕਿ ਜਿਹੜੀ ਰਾਜਨੀਤੀ ਹੈ, ਮਤਲਬ ਕਿ ਸਾਨੂੰ ਪ੍ਰੋਬਲਮ ਨਹੀਂ ਆ ਬਾਬਾ ਸਾਹਿਬ ਦੀ ਫੋਟੋ ਲਾਓ, ਪਰ ਜਦੋਂ ਵੇਲਾ ਸੀਗਾ 2010 ਦੇ ਵਿੱਚ ਗੱਲ ਚੱਲੀ ਤੇ ਉਸ ਟਾਈਮ ਇੱਕ ਜਿਹੜੀ ਆਰਬੀਆਈ ਦੀ ਕਮੇਟੀ ਸੀ, ਉਹਨੇ ਸਿਫਾਰਿਸ਼ ਵੀ ਕਰ ਦਿੱਤੀ ਕਿ ਕਿਉਂ ਨਾ ਗਾਂਧੀ ਦੀ ਫੋਟੋ ਦੇ ਨਾਲ ਨਾਲ ਕਿਸੇ ਹੋਰ ਇੱਕ ਵੱਡੀ ਹਸਤੀ ਦੀ ਫੋਟੋ ਲਾਈ ਜਾਵੇ। ਤੇ ਚਰਚਾ ਸੀਗੀ ਕਿ ਬਾਬਾ ਸਾਹਿਬ ਦੀ ਫੋਟੋ ਜਿਹੜੀ ਹੈ ਉਹ ਲੱਗ ਸਕਦੀ ਹੈ। ਪਰੰਤੂ ਉਸ ਟਾਈਮ ਇਹਨਾਂ ਦੀ ਸਰਕਾਰ ਸੀ ਯੂਪੀਏ, ਤੇ ਉਦੋਂ ਇਹਨਾਂ ਨੇ ਉਹ ਸਿਫਾਰਿਸ਼ ਜਿਹੜੀ ਸੀ ਉਹ ਖੂਹ ਖਾਤੇ ਪਾ ਦਿੱਤੀ। ਯਾਨੀ ਉਦੋਂ ਗਾਂਧੀ ਦੇ ਬਰੋਬਰ ਇੱਕ ਫੋਟੋ ਹੋਰ ਲੱਗਣ ਦਾ ਪ੍ਰਪੋਜ਼ਲ ਸੀ। ਤਾਂ ਇਹਨਾਂ ਨੇ ਉਹ ਸਵੀਕਾਰ ਨਹੀਂ ਕੀਤਾ, ਉਸ ਕਮੇਟੀ ਦਾ ਪ੍ਰਪੋਜ਼ਲ ਕਹਿ ਲਓ ਜਾਂ ਸਿਫਾਰਿਸ਼ ਕਹਿ ਲਓ। ਤਾਂ ਹੁਣ ਗੱਲ ਇਹ ਆ ਕਿ ਜਦੋਂ ਤੁਹਾਡੇ ਕੋਲ ਮੌਕੇ ਹੁੰਦੇ ਤੁਸੀਂ ਉਦੋਂ ਕਰਦੇ ਨਹੀਂ, ਉਸ ਤੋਂ ਬਾਅਦ ਫਿਰ ਰਾਜਨੀਤੀ ਆਪੋ ਆਪਣੇ ਪੱਧਰ ਤੇ। ਹੁਣ ਕਾਂਗਰਸੀ ਆਪਸ ਚ ਨਹੀਂ ਸਲਾਹ ਕਰ ਪਾ ਰਹੇ। ਇੱਧਰ ਜਸਵੀਰ ਡਿੰਪਾ ਜੀ ਕਹਿ ਰਹੇ ਕਿ ਬਾਬੇ ਨਾਨਕ ਦੀ ਫੋਟੋ ਲਾ ਦਿਓ। ਮੈਂ ਤਾਂ ਹੀ ਕਹਿ ਰਿਹਾ ਨਾ, ਕੋਈ ਇੱਕ ਦੀ ਫੋਟੋ ਕਹੇਗਾ, ਦੂਸਰਾ ਕਹੇਗਾ ਦੂਸਰੇ ਦੀ ਲੱਗਣੀ ਚਾਹੀਦੀ ਹੈ। ਤਾਂ ਮੈਂ ਮਜ਼ਾਕ ਚ ਗੱਲ ਕਰ ਰਿਹਾ ਸੀ ਕਿ ਬਾਈ ਫਿਰ ਇਹਦੇ ਨਾਲ ਤਾਂ ਉਹੀ ਚੰਗੇ ਕਮੇਡੀਅਨ ਕਿ ਸਭ ਨੂੰ ਪ੍ਰਵਾਨ ਹੋ ਜਾਣ। ਕਿਉਂਕਿ ਇੱਕ ਧਰਮ ਵਿਸ਼ੇਸ਼ ਦੀ ਕੋਈ ਵੀ ਫੋਟੋ ਲਾਉਂਗੇ ਦੂਸਰਾ ਨਾਰਾਜ਼, ਕਿਸੇ ਹੋਰ ਭਾਈਚਾਰੇ ਚੋਂ ਲਾਉਂਗੇ ਦੂਸਰਾ ਭਾਈਚਾਰਾ ਨਾਰਾਜ਼। ਇਹ ਤਾਂ ਬਹੁਤ ਅਜੀਬੋ-ਗਰੀਬ ਦੀ ਗੱਲ ਹੈ ਕਿ ਹੁਣ ਇਸ ਪਾਸੇ ਰਾਜਨੀਤੀ ਹੋ ਤੁਰੀ ਹੈ ਕਿ ਜਿਹੜੇ ਤਿਵਾੜੀ ਸਾਹਿਬ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਬਾਬਾ ਸਾਹਿਬ ਦੀ ਫੋਟੋ ਲਾਉਣ ਚ ਕਿਸੇ ਨੂੰ ਕੀ ਇਤਰਾਜ਼ ਹੋਣਾ ਚਾਹੀਦਾ, ਤੇ ਉਹ ਫੋਟੋ ਲਾ ਦਿਓ। ਬਿਲਕੁਲ, ਮੈਂ ਤੇ ਆਪ ਕਹਿੰਦਾ ਕਿ ਲਾਓ ਫੋਟੋ ਲਾਓ, ਪਰ ਗੱਲ ਇਹ ਆ ਕਿ ਤੁਸੀਂ ਜਦੋਂ ਕਰ ਸਕਦੇ ਸੀ ਉਸ ਟਾਈਮ ਤੁਸੀਂ ਨਹੀਂ ਕੀਤਾ। ਹੁਣ ਜਦੋਂ ਪਾਣੀ ਚ ਮਧਾਣੀ ਪੈ ਗਈ ਆ, ਹੁਣ ਤੁਸੀਂ ਵੀ ਕਹਿ ਰਹੇ ਹੋ, ਉਹ ਵੀ ਕਹਿ ਰਿਹਾ। ਤਾਂ ਗੱਲ ਇਹ ਆ ਕਿ ਦੇਖੋ ਪ੍ਰਵੀਨ ਜੀ, ਫੋਟੋ ਲਾਉਣ ਦੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੀ ਟੈਕਨੀਕਲਿਟੀ ਹੁੰਦੀ ਆ, ਕੀ ਉਹਦੇ ਚ ਕਾਨੂੰਨੀ ਅੜਿੱਕੇ ਹੁੰਦੇ ਆ। ਇਹ ਕਹਿਣ ਨੂੰ ਜਿਹੜਾ ਮਰਜ਼ੀ ਕੋਈ ਕਰੀ ਜਾਵੇ, ਇਹ ਸਾਰੇ ਜਿਹੜਾ ਆਰਬੀਆਈ ਐਕਟ ਦੀ ਜਦੋਂ ਤੁਸੀਂ ਧਾਰਾ 25 ਪੜੋਗੇ ਉਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਆਰਬੀਆਈ ਦੀ ਸੈਂਟਰਲ ਕਮੇਟੀ ਹੁੰਦੀ ਹੈ ਉਹਦੇ ਤੋਂ ਤਜਵੀਜ਼ਤ ਜਿਹੜੀਆਂ ਚੀਜ਼ਾਂ ਹੁੰਦੀਆਂ ਕੇਂਦਰ ਨੇ ਜੋ ਪ੍ਰਵਾਨ ਕੀਤੀਆਂ ਹੁੰਦੀਆਂ ਉਹੀ ਨੋਟ ਤੇ ਹੁੰਦੀਆਂ, ਚਾਹੇ ਉਹ ਫੋਟੋ ਹੈ ਚਾਹੇ ਨੋਟ ਦਾ ਸਾਈਜ਼ ਹੋਵੇ।
ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਇਹਦੀ, ਕਿ ਜਦੋਂ ਨੋਟਬੰਦੀ ਹੋਈ ਸੀ ਤੇ ਸਾਂਚਿਆਂ ਨੂੰ ਬਦਲਣਾ ਪਿਆ ਸੀਗਾ, ਯਾਦ ਹੋਏਗਾ ਤੁਹਾਨੂੰ, ਨੋਟਾਂ ਦਾ ਜਦੋਂ ਸਾਈਜ਼ ਬਦਲਿਆ ਗਿਆ ਸੀ, ਉਹ ਸਾਰਾ ਕੁਝ ਹੈ ਜਿਹੜਾ ਉਹ ਇਸ ਚੈਨਲ ਦੇ ਥਰੂ ਹੋਇਆ ਸੀਗਾ, ਇਸ ਪ੍ਰੋਸੈਸ ਦੇ ਥਰੂ ਹੋਇਆ ਸੀਗਾ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਵੇਖੋ, ਅਮੈਂਡਮੈਂਟ ਕਰਨੀ ਪਏਗੀ ਫਿਰ ਤੁਹਾਨੂੰ ਆਰਬੀਆਈ ਐਕਟ ਦੇ ਵਿੱਚ, ਤਾਂ ਉਹ ਅਮੈਂਡਮੈਂਟ ਕੌਣ ਕਰੇਗਾ? ਆਰਬੀਆਈ ਦੇਖੋ ਖੁਦ ਮੁਖਤਿਆਰ ਬॉडी है जी जी बिल्कुल, तो फिर कौन करेगा? ਕਾਨੂੰਨ ਮੈਂ ਜਿੱਦਾਂ ਸੁਝਾਅ ਦੇ ਦਿੱਤਾ ਕਿ ਯਾਰ ਤੁਸੀਂ ਸਾਰੇ ਹੀ ਛੱਡ ਦਿਓ, ਕਿਸੇ ਐ ਫਲਾਣੇ ਬੰਦੇ ਦੀ ਲਾ ਦਿਓ। ਹੁਣ ਨਾਸਤਕ ਕਿਹੜਾ ਟੈਕਸ ਪੇਅਰ ਨਹੀਂ, ਉਹ ਕਹਿਣਗੇ ਕਿ ਭਗਤ ਸਿੰਘ ਦੀ ਲਾ ਦਿਓ ਫੋਟੋ, ਜਾਂ ਫਲਾਣੇ ਦੀ ਫੋਟੋ ਲਾ ਦਿਓ। ਕਾਮਰੇਡ ਕਹਿਣਗੇ ਲੈਨਨ ਦੀ ਲਾ ਦਿਓ, ਫਲਾਣੇ ਦੀ ਲਾ ਦਿਓ ਜੀ। ਤਾਂ ਕਹਿਣ ਨੂੰ ਤਾਂ ਸਾਰੇ ਹੀ ਕਹਿ ਸਕਦੇ ਆ ਨਾ, ਪਰ ਜਿਹਦੀ ਮਰਜ਼ੀ ਫੋਟੋ ਲਾਉਣੀ ਹੈ ਤੁਸੀਂ ਉਹ ਕਰ ਲਓ ਕਿ ਹਾਂ ਭਾਈ ਇਸ ਬੰਦੇ ਦੀ ਫੋਟੋ ਲਾਉਣੀ ਹੈ ਜੀ, ਇਸ ਬੰਦੇ ਦੀ ਅਸੀਂ ਫੋਟੋ ਨਹੀਂ ਲਾਉਣੀ। ਜਾਂ ਅਸੀਂ ਦੇਖੋ, ਸਾਡੀ ਕਰੰਸੀ ਤੇ ਫੋਟੋਆਂ ਬਹੁਤ ਵਾਰੇ ਅਸੀਂ ਨਿੱਕੇ ਨਿੱਕੇ ਹੁੰਦਿਆਂ ਨੇ ਟਰੈਕਟਰ ਚੱਲਦਾ ਵੇਖਿਆ ਪੰਜਾਂ ਦੇ ਨੋਟ ਤੇ, ਅਸੀਂ ਮੋਰ ਨੱਚਦਾ ਵੀ ਵੇਖਿਆ ਨੋਟਾਂ ਤੇ। ਹਾਂਜੀ ਹਾਂਜੀ ਬਿਲਕੁਲ। ਹੋਰ ਦੇਖੋ, ਆਰੀਅਨ ਉਪਗ੍ਰਹਿ ਸੈਟਲਾਈਟ, ਮੈਂ ਗਿਣਾ ਦਿੰਦਾ, ਤੇਲ ਦਾ ਪਹਿਲਾ ਖੂਹ ਐ ਥੱਲੇ ਨੂੰ ਕੁੱਪੀ ਜੀ ਜਾਂਦੀ ਹੁੰਦੀ ਸੀ, ਉਹ ਸਾਰੀਆਂ ਅਸੀਂ ਦੇਖੀਆਂ ਹੋਈਆਂ ਨੇ ਤਸਵੀਰਾਂ। ਤਾਂ ਗੱਲ ਇਹ ਆ ਕਿ ਇਹ ਮਤਲਬ ਕਿ ਸਾਇੰਟਿਫਿਕ ਤਰੀਕੇ ਦੇ ਨਾਲ ਵੀ ਪੇਸ਼ਕਾਰੀ ਹੁੰਦੀ ਰਹੀ ਆ ਜੀ। ਜ਼ਰੂਰੀ ਨਹੀਂ ਕਿ ਆਪਾਂ ਧਾਰਮਿਕ ਮੁੱਦੇ ਤੇ ਜਾਣਾ ਆ ਜਾਂ ਮਹਾਨ ਵਿਅਕਤੀਆਂ ਨੂੰ, ਤਾਂ ਵੈਸੇ ਉਹਨਾਂ ਦੀਆਂ ਤਸਵੀਰਾਂ ਦਾ ਕੀ ਹੈ ਕਿ ਇਹ ਵੀ ਇੱਕ ਸਵਾਲ ਉੱਠਦਾ ਹੈ ਜੀ ਕਿ ਜਿਹੜੀਆਂ ਹੁਣ ਚੀਜ਼ਾਂ ਆਪਾਂ ਗਿਣਾਈਆਂ, ਚਾਹੇ ਉਹ ਅਸ਼ੋਕ ਚੱਕਰ ਹੈ, ਸਤੰਭ ਹੈ, ਅਸ਼ੋਕ ਸਤੰਭ ਆ ਗਿਆ, ਇਸ ਤਰ੍ਹਾਂ ਦੀਆਂ ਵੀ ਅਸੀਂ ਉਹ ਕ੍ਰਾਂਸੀ ਤੇ ਫੋਟੋ ਦੇਖਦੇ ਰਹੇ ਹਾਂ। ਤਾਂ ਗੱਲ ਇਹ ਆ ਕਿ ਗੇਟਵੇ ਇੰਡੀਆ, ਉਹਦੀ ਫੋਟੋ ਵੀ ਆਉਂਦੀ ਰਹੀ ਹੈ ਨੋਟਾਂ ਤੇ। ਤਾਂ ਇਹ ਚੀਜ਼ਾਂ ਦਾ ਕੀ ਹੈ ਕਿ ਠੀਕ ਆ, ਇਹ ਪ੍ਰਤੀਕ ਹੈਗੇ ਨੇ, ਪਰ ਜਦੋਂ ਕੋਈ ਧਾਰਮਿਕ ਫੋਟੋ ਲੱਗ ਜਾਏਗੀ ਜਾਂ ਕਿਸੇ ਮਹਾਨ ਵਿਅਕਤੀ ਦੀ ਫੋਟੋ ਲੱਗ ਜਾਏਗੀ, ਤਾਂ ਜਿਹੜੇ ਦੂਸਰੇ ਖਫਾ ਨੇ ਉਹ ਸ਼ਾਇਦ ਉਹਨਾਂ ਦੀ ਬੇਅਦਬੀ ਵੀ ਕਰਨ ਲੱਗ ਪੈਣਗੇ। ਥੁੱਕ ਲਾ ਕੇ ਵੀਡੀਓ ਬਣਾਈ, ਕਿਤੇ ਪੈਰ ਚ ਰੋਲ ਦਿੱਤਾ, ਉਹ ਚੀਜ਼ਾਂ ਵੀ ਹੋ ਸਕਦੀਆਂ ਨੇ। ਸਾਨੂੰ ਉਸ ਪੱਖ ਤੋਂ ਵੀ ਸੋਚਣਾ ਪਏਗਾ, ਵਿਚਾਰਨਾ ਪਏਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇਕਨੋਮੀ ਸਾਡੀ ਜਿਹੜੀ ਬਰਬਾਦ ਹੋ ਰਹੀ ਹੈ, ਮੈਂ ਹੱਸ ਪਤਾ ਕਿਉਂ ਰਿਹਾ ਕਿ ਗੱਲ ਇੱਥੇ ਮਤਲਬ ਕਿ ਜਿਹੜੀ ਹੋਣੀ ਚਾਹੀਦੀ ਹੈ ਯਾਰ, ਉਹ ਹੋ ਹੀ ਨਹੀਂ ਰਹੀ। ਗੱਲ ਇਹ ਹੈ ਕਿ ਸਾਡਾ ਫੋਰੈਕਸ ਰਿਜ਼ਰਵ 640 ਬਿਲੀਅਨ ਸੀਗਾ ਜੀ, ਅਸੀਂ ਦੁਨੀਆ ਦੇ ਟੌਪ ਦੇ 3-4 ਦੇਸ਼ਾਂ ਚੋਂ ਸੀਗੇ। ਅੱਜ ਪਤਾ ਕਿੰਨਾ ਹੈ? 520 ਰਹਿ ਗਿਆ। 520 ਰਹਿ ਗਿਆ ਉਸਤਾਦ ਜੀ। ਜੀ ਜੀ, ਯਾਨੀ $125 ਬਿਲੀਅਨ ਸਾਡਾ ਖਰਚ ਹੋ ਗਿਆ ਕਰੰਸੀ ਨੂੰ ਬਚਾਉਂਦਿਆਂ ਜੀ। ਮਤਲਬ ਕਿ ਅਸੀਂ ਕੋਈ ਟੀ-ਸ਼ਰਟ ਬਣਾਈ ਹੈ, ਟੀ-ਸ਼ਰਟ ਸਾਡੀ ਕੋਈ ਖਰੀਦ ਨਹੀਂ ਰਿਹਾ, ਅਸੀਂ ਕਹਿੰਦੇ ਆ ਕਿ ਟੀ-ਸ਼ਰਟ ਬਾਜ਼ਾਰ ਚ ਰਵੇ ਤੇ ਅਸੀਂ ਟੀ-ਸ਼ਰਟ ਆਪ ਹੀ ਖਰੀਦ ਰਹੇ ਹਾਂ। ਸੁਣੋ ਮੇਰੀ ਗੱਲ ਜੀ, ਇਹ ਇੰਡੀਅਨ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਸਾਡਾ ਫੋਰੈਕਸ ਰਿਜ਼ਰਵ ਕਿੰਨਾ ਘਟ ਰਿਹਾ ਤੇ ਕਿਉਂ ਘਟ ਰਿਹਾ ਵਾ। ਤੇ ਇਸ ਪਾਸੇ ਵੀ ਅਸੀਂ ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੋ ਰਹੇ ਹਾਂ, ਰੁਪਈਏ ਦੇ ਪੱਖ ਤੋਂ ਸਾਡਾ ਇੰਪੋਰਟ ਐਕਸਪੋਰਟ ਬੜਾ ਘਟ ਰਿਹਾ ਹੈ, ਉਹਦਾ ਖਪਾ ਬਹੁਤ ਵੱਧ ਰਿਹਾ ਹੈ। ਤਾਂ ਬਈ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਹੱਲ ਵਾਸਤੇ, ਜਾਂ ਕਹਿ ਲਓ ਕਿ ਜਿਹੜੀਆਂ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਉਹਨਾਂ ਵਾਸਤੇ ਆ ਕਰਨ ਦੀ ਥਾਂ ਤੇ ਪਾਣੀ ਚ ਮਦਾਨੀ ਪਾਈ ਜਾਂਦੇ ਨੇ ਜੀ। ਉਹ ਗੱਲ ਹੈ ਕਿ ਭਾਵੇਂ ਇੱਕ ਨੋਟ ਇਸ ਤਰ੍ਹਾਂ ਦਾ ਛਾਪ ਦਿਓ ਕਿ ਸਾਰੀਆਂ ਫੋਟੋਆਂ ਲਾ ਦਿਓ ਮਹਾਨ ਸ਼ਖਸੀਅਤਾਂ ਦੀਆਂ, ਸਾਰਾ ਕੁਝ ਭਰ ਦਿਓ, ਭਾਵੇਂ ਜਿੰਨਾ ਮਰਜ਼ੀ ਇੱਕ ਸਪੈਸ਼ਲ ਨੋਟ ਚਲਾ ਦਿਓ, ਸਾਰੇ ਧਰਮਾਂ ਦੇ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਫੋਟੋਆਂ ਲਾ ਦਿਓ, ਸਾਨੂੰ ਤੇ ਕੋਈ ਇਤਰਾਜ਼ ਨਹੀਂ ਹੈ। ਪਰ ਗੱਲ ਹੈ ਕਿ ਉਹਦੇ ਨਾਲ ਹੋਏਗਾ ਕੀ? ਅਸਲ ਪ੍ਰੋਬਲਮ ਇਸ ਵੇਲੇ ਜਿਹੜੀ ਹੈ ਕਿ ਇਕਨੋਮੀ ਨੂੰ ਸਾਹ ਦਿਵਾਉਣ ਦੀ ਹੈ, ਉਹਨੂੰ ਤੇ ਵਿਚਾਰੀ ਨੂੰ ਸਾਹ ਨਹੀਂ ਆ ਰਿਹਾ, ਆਕਸੀਜਨ ਤੇ ਜਾ ਰਹੀ ਆ। ਜੀ, ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ, ਇਹ ਚਰਚਾ ਸ਼ਾਇਦ ਕੇਜਰੀਵਾਲ ਨੇ ਛੇੜੀ ਹੈ, ਲక్ష్ਮੀ ਜੀ ਦੀ ਤੇ ਗਣੇਸ਼ ਜੀ ਦੀ ਫੋਟੋ ਵਾਲੀ ਗੱਲ ਕਹਿ ਕੇ। ਉਹਨੇ ਛੇੜੀ ਆ, ਅਸੀਂ ਗਾਂ ਤੋੜ ਦਿੱਤੀ ਆ। ਮਤਲਬ ਕਿ ਉਹਨੇ ਤਾਂ ਚੁਚਰੀ ਛੇੜ ਦਿੱਤੀ ਵੋਟਾਂ ਕਰਕੇ। ਕਿਉਂਕਿ ਦੇਖੋ ਗੱਲ ਕੀ ਆ, ਕੇਜਰੀਵਾਲ ਆਪਣੀ ਜਗ੍ਹਾ ਤੇ ਦਰੁਸਤ ਹੈਗਾ, ਜੇ ਮੈਂ ਤੁਹਾਨੂੰ ਦੱਸਾਂ ਉਹ ਕਿਉਂ। ਉਹ ਇਸ ਕਰਕੇ ਕਿਉਂਕਿ ਉਹਨੇ ਹੁਣ ਅੱਖ ਧਰੀ ਹੋਈ ਆ, ਦੇਬੀ ਨੇ ਜਿਵੇਂ ਗਾਇਆ ਸੀਗਾ ਨਾ, ਅੱਖ ਤੇਰੇ ਉੱਤੇ ਰੱਖੀ ਹੋਈ ਆ, ਉਹਨੇ ਅੱਖ ਰੱਖੀ ਹੋਈ ਆ ਹੁਣ ਦਾ PM ਅਹੁਦੇ ਤੇ। PM ਦੀ ਜਿਹੜੀ ਮਤਲਬ ਕਿ ਕੁਰਸੀ ਆ ਉਹ ਦਿਵਾਉਣੀ ਹਿੰਦੂਆਂ ਨੇ ਜੀ, ਤੇ ਹਿੰਦੂਆਂ ਨੂੰ ਇਹ ਆ ਵੀ ਕੋਈ 20-25 ਕਰੋੜ ਤੇ ਮੈਂ ਲੈ ਹੀ ਆਵਾਂ ਨਾ, ਇਸ ਤਰ੍ਹਾਂ ਕਰਕੇ ਕਰ ਕਰਾ ਕੇ ਤੇ ਆਪਦੇ ਖੇਮੇ ਚ ਲੈ ਆਵਾਂ, ਤੇ ਮੋਦੀ ਨੂੰ ਮੋਦੀ ਦੀ ਦਵਾਈ ਦੇ ਨਾਲ ਹੀ ਸਵਾ ਦੇਵਾਂ ਕਿ ਤੁਸੀਂ ਹੁਣ ਆਰਾਮ ਕਰੋ, ਬਜ਼ੁਰਗ ਹੋ ਗਏ ਜੀ। ਤਾਂ ਆਹ ਖੇਡ ਹੈ ਉਹਨੇ ਕਰ ਦਿੱਤੀ। ਪਰ ਉਸ ਖੇਡ ਦੇ ਵਿੱਚ ਹੁਣ ਗਾ ਕਿ ਮਤਲਬ ਕਿ ਐਡੀਸ਼ਨ ਕਰਦੇ ਕਰਦੇ ਕਿੱਥੇ ਲੈ ਗਏ ਨੇ ਗੱਲ ਨੂੰ। ਤਾਂ ਮੈਂ ਤਾਂ ਇਸ ਹੱਕ ਚ ਆ ਕਿ ਇਕਨੋਮੀ ਆਪਦੀ ਜਿਹੜੀ ਹੈ ਨਾ ਉਹਨੂੰ ਸੰਭਾਲੋ,
ਤਸਵੀਰ ਚਾਹੇ ਕਿਸੇ ਦੀ ਲੱਗੇ ਕਿਸੇ ਦੀ ਨਾ ਲੱਗੇ, ਚਾਹੇ ਉਹਦੇ 'ਚ 100 ਤਸਵੀਰ ਲਾ ਦਿਓ ਮਹਾਂਪੁਰਸ਼ਾਂ ਦੀ, ਮਹਾਨ ਸ਼ਖਸੀਅਤਾਂ ਦੀ, ਤੇ ਬਾਕੀ ਮੈਂ ਤੁਹਾਨੂੰ ਦੱਸਦਾ ਹੁਣ ਦੇਖੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਪਹਿਲੀ ਗੱਲ ਤੇ ਇਹਨਾਂ ਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ, ਇਹ ਕੁਛ ਨਾ ਕਰਨ, ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਥਾਂ ਨਾ ਪਹਿਲਾਂ ਉਹਨਾਂ ਦਾ ਜੀਵਨ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲੈਣ, ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਮਨ ਚੋਂ 50% ਕੋੜ ਚਲਾ ਜਾਊਗਾ, ਸ਼ਾਇਦ ਇੰਡੀਆ ਚੋਂ ਵੀ, ਇੰਡੀਆ ਦਾ ਜਿਹੜਾ ਇਹ ਕੰਮ ਹੈ ਉਹਦੇ ਚੋਂ ਵੀ ਕੋੜ ਚਲਾ ਜਾਏਗਾ ਜਿਹੜਾ ਪੋਲਿਟਿਕਸ 'ਚ ਖਿਲ ਰਿਹਾ। ਇਹਨਾਂ ਨੇ ਪੜ੍ਹਿਆ ਹੀ ਨਹੀਂ ਹੁੰਦਾ, ਬਸ ਸਿਰਫ ਵੋਟ ਦੀ ਰਾਜਨੀਤੀ ਹੈ। ਵੋਟ ਦੀ ਅਗਲੀ ਗੱਲ ਕਰੀਏ, ਅਗਲੀ ਗੱਲ ਵੀ ਵੋਟ ਦੀ ਰਾਜਨੀਤੀ ਦੇ ਨਾਲ ਹੀ ਜੁੜਦੀ ਹੈ। ਡੇਰਾ ਮੁਖੀ ਨੂੰ ਜਦੋਂ ਪੈਰੋਲ ਮਿਲੀ ਸੀ ਤੇ ਉਦੋਂ ਕੋਈ ਕੁਸਕਿਆ ਨਹੀਂ ਸੀ, ਪਰ ਹੁਣ ਕਹਿੰਦੇ ਜ਼ਬਰਦਸਤ ਸਿਆਸੀ ਹੰਗਾਮਾ ਹੋ ਰਿਹਾ। ਹੰਗਾਮਾ ਹੁਣ ਅਸਲੀ ਗੱਲ ਤੇ ਹੋ ਰਿਹਾ ਜਾਂ ਫਿਰ ਉਹਦੀ ਪੈਰਵਾਈ ਕੀਤੀ ਜਾ ਰਹੀ ਹੈ ਡੇਰਾ ਮੁਖੀ ਦੀ? ਦੇਖੋ ਡੇਰਾ ਮੁਖੀ ਦੀ ਜਿਹੜੀ ਪੈਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੀ ਹੈ ਕਿ ਸਵਾਤੀ ਮਾਲੀਵਾਲ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ, ਮਤਲਬ ਕਿ ਜੋ ਟਵੀਟ ਸਭ ਤੋਂ ਪਹਿਲਾਂ ਕੀਤਾ ਕਿ ਜਿਹੜਾ ਇਹ ਹਰਿਆਣਾ ਸਰਕਾਰ ਨੇ ਕੀਤਾ ਪੈਰੋਲ ਵਾਲਾ ਕੰਮ, ਉਹਨੇ ਕਿਹਾ ਕਿ ਇਹ ਹੱਤਿਆਰਾ ਹੈ, ਬਲਾਤਕਾਰੀ ਹੈ, ਤੇ ਜਦੋਂ ਮਨ ਕਰਦਾ ਹਰਿਆਣਾ ਸਰਕਾਰ ਦਾ ਇਹਨੂੰ ਪੈਰੋਲ ਦੇ ਦਿੰਦੇ ਆ, ਤੇ ਇਹ ਮਤਲਬ ਸਤਸੰਗ ਕਰ ਰਿਹਾ ਹੈ, ਤੇ ਇਸ ਸਤਸੰਗ ਦੇ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਪ੍ਰਦੇਸ਼ ਦੇ ਮੇਅਰ ਜਿਹੜੇ ਉਹ ਸ਼ਾਮਲ ਹੋ ਰਹੇ ਆ। ਗੱਲ ਇਹ ਆ ਕਿ ਇਹ ਮੰਗ ਉੱਠੀ ਹੈ ਸਵਾਤੀ ਮਾਲੀਵਾਲ ਜੀ ਦੀ ਕਿ ਬਈ ਇਹਦੀ ਪੈਰੋਲ ਜਿਹੜੀ ਉਹ ਰੱਦ ਹੋਣੀ ਚਾਹੀਦੀ ਹੈ। ਦੇਖੋ ਗੱਲ ਇਹ ਆ ਕਿ ਸਵਾਤੀ ਮਾਲੀਵਾਲ ਜੀ ਨੇ ਜਿਹੜਾ ਇਹ ਸਾਰਾ ਮੁੱਦਾ ਚੁੱਕਿਆ ਉਹ ਵੀ ਵਾਕਿਆ ਨਿਰੋਲ ਵੋਟ ਦੀ ਰਾਜਨੀਤੀ ਹੈ, ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹਨਾਂ ਦਾ ਤਾਂ ਸੌਦਾ ਫਿੱਟ ਬਹਿਣ ਡਿਆ, ਉਹਨਾਂ ਨੇ ਪੈਰੋਲ ਦਿੱਤੀ ਆ ਤੇ ਇਹਨੇ ਇਹਦੇ ਬਦਲੇ ਉਹਨਾਂ ਨੂੰ ਪਾਰਲ ਦੇ ਦੇਣੇ ਆ, ਮਤਲਬ ਕਿ ਤੁਹਾਨੂੰ ਪਤਾ ਹੀ ਹੈ ਪਾਰਸ ਦੇਗਾ ਤਾਂ ਵੋਟਾਂ ਦੇ। ਤਾਂ ਹੁਣ ਇਹਦੇ ਚ ਹੁਣ ਬਈ ਥੋੜਾ ਬਹੁਤਾ ਅਸੀਂ ਵੀ ਕਰੀਏ, ਵਿਰੋਧ ਕਰੀਏ, ਤਾਂ ਵਿਰੋਧ ਦੀ ਰਾਜਨੀਤੀ ਸਟਾਰਟ ਹੋ ਗਈ ਹੈ। ਬਈ ਵਿਰੋਧ ਦੀ ਰਾਜਨੀਤੀ ਤੋਂ ਬਾਅਦ ਜਿਵੇਂ ਤੁਸੀਂ ਦੇਖੋਗੇ ਤਾਂ ਇੱਥੇ ਹੁਣ ਖੱਟਰ ਉਹਨੂੰ ਘੇਰ ਲਿਆ ਸਵਾਲ ਦੇ, ਮਤਲਬ ਕਿ ਜਿਹੜੇ ਘੇਰੇ ਦੇ ਵਿੱਚ ਪੱਤਰਕਾਰ ਨੇ ਪੁੱਛਿਆ, ਉਹ ਕਹਿੰਦਾ ਜੀ ਮੇਰਾ ਇਸ ਮਾਮਲੇ ਦੇ ਵਿੱਚ ਕੋਈ ਨਹੀਂ ਲੈਣਾ ਦੇਣਾ ਹੈਗਾ, ਉਹ ਇੰਨਾ ਕਹਿ ਕੇ ਨਿਕਲ ਗਿਆ। ਜਿਹੜੇ ਹੈਗੇ ਇਹਨਾਂ ਦੇ ਇੱਥੇ ਇੱਕ ਮਲਕ ਸਾਹਿਬ ਹੈਗੇ ਆ, ਵੈਸੇ ਉਹ ਕਹਿ ਲਓ ਕਿ ਪੰਜਾਬੀ ਨੇ, ਉਧਰ ਦੇ ਬਹੁਤ ਵਿਭਾਗ ਆਗੂ ਨੇ ਭਾਜਪਾ ਦੇ, ਉਹਨਾਂ ਨੇ ਤੇ ਸਵਾਤੀ ਮਾਲੀਵਾਲ ਦੀ ਕਹਿ ਲਓ ਕਿ ਨਿਖੇਧੀ ਕਰਦਿਆਂ ਇੱਕ ਨਿੱਜੀ ਟਿੱਪਣੀ ਵੀ ਕਰ ਦਿੱਤੀ ਜਿਹੜੀ ਕਿ ਨਹੀਂ ਚਾਹੀਦੀ, ਨਹੀਂ ਚਾਹੀਦੀ ਬਈ। तो इस तरह मतलब कि सारा कुछ करते गए तो पानी च मधानी आएगी जी। हुण देखो जदों वो 4 पैरोलां खट गया उदों ते तुहाडे च कोई बोलिया नहीं, पहली पैरोल वेले ही ਉਹ ਵੇਖ ਲੈਂਦੇ ਕਿ ਇਹ ਬਲਾਤਕਾਰੀ ਵੀ ਹੈ, ਇਹ ਹੁਣ ਜਿਵੇਂ ਤੁਸੀਂ ਕਹਿੰਦੇ ਜੇ ਕਾਤਲ ਵੀ ਹੈ, ਉਹ ਪਹਿਲਾਂ ਹੀ ਦੇਖ ਲੈਂਦੇ, ਉਦੋਂ ਤਾਂ ਤੁਹਾਡੇ ਚੋਂ ਕੋਈ ਨਹੀਂ ਬੋਲਿਆ। ਹੁਣ ਜਦੋਂ ਤੁਹਾਡਾ ਨੁਕਸਾਨ ਕਰਨ ਲੱਗ ਪਿਆ ਤੇ ਹੁਣ ਤੁਸੀਂ ਸਾਰੇ ਬੋਲ ਰਹੇ ਹੋ। ਤੇ ਇੱਧਰ ਹੁਣ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੱਲ ਮੋਰਚਾ ਖੋਲ ਦਿੱਤਾ, ਜਦੋਂ ਇਹਨਾਂ ਦੇ ਬੰਦੇ ਜਾਂਦੇ ਰਹੇ ਟੇਰਿਆਂ 'ਚ ਜੀ, ਬਿਲਕੁਲ ਉਦੋਂ ਤੇ ਬੋਲੇ ਨਹੀਂ। ਮਤਲਬ ਕਿ ਰਾਜਨੀਤੀ ਇੱਕ ਵੱਖਰੀ ਕਿਸਮ ਦੀ ਹੋ ਰਹੀ ਆ। ਅੱਛਾ ਕਮਾਲ ਦੀ ਗੱਲ ਹੈ ਕਿ ਇਧਰੋਂ ਤਾਂ ਉਹ ਕਹਿ ਰਹੇ ਆ ਕਿ ਇਹ ਇੱਥੇ ਪੰਜਾਬ ਦੇ ਵਿੱਚ ਫਿਰ ਉਹ ਜਾਮੇ ਇਨਸਾਨ ਵਰਗਾ ਕਾਰਾ ਕਰ ਸਕਦਾ ਹੈ, ਤੇ ਦੂਜੇ ਪਾਸੇ ਅੱਜ ਇਹਨਾਂ ਦਾ ਜਦੋਂ ਮਲਿਕਾਰਜੁਨ ਖੜਗੇ ਉਹ ਲੈ ਰਿਹਾ ਸੀਗਾ ਪ੍ਰਧਾਨਗੀ ਦੀ ਸਹੁੰ, ਤੇ ਉੱਥੇ ਟਾਈਟਲਰ ਨੂੰ ਜੱਫੀਆਂ ਪੈ ਰਹੀਆਂ ਸੀ ਵੀ ਇੱਥੋਂ ਸਿੱਖਾਂ ਨੂੰ ਤੁਸੀਂ ਠੰਡ ਪਾ ਰਹੇ ਜੇ ਕਲੇਜੇ 'ਚ ਉਹਨਾਂ ਦੇ ਜੀ ਜੀ। ਵੀ ਇੱਕ ਪਾਸੇ ਇੱਥੇ ਤੁਸੀਂ ਵੋਟ ਦੀ ਰਾਜਨੀਤੀ ਵਾਸਤੇ ਕਹਿ ਰਹੇ ਹੋ ਜਾਂ ਜਜ਼ਬਾਤੀ ਕਰਨ ਵਾਸਤੇ ਲੋਕਾਂ ਨੂੰ ਕਿ ਹਾਂ ਜੀ ਇਹ ਤੇ ਇਦਾਂ ਕਰ ਦੇਗਾ, ਇਹ ਤੇ ਇਦਾਂ ਕਰ ਦੇਗਾ, ਪਰ ਉੱਥੇ ਤੁਸੀਂ ਟਾਈਟਲਰ ਨੂੰ ਜੱਫੀਆਂ ਪਾਉਣ ਡਏ ਜੀ ਸਦਕੇ ਕਿ ਉਹਦੇ ਕੋਲੋਂ ਤੁਹਾਡਾ ਗੱਡਾ ਖੜਿਆ ਜੀ। ਮਤਲਬ ਕਿ ਹਰੇਕ ਪਾਸੇ ਜੇ ਦੇਖੋ ਕਿ ਰਾਜਨੀਤੀ ਦੇ ਵਿੱਚ ਦੋਗਲਾਪਨ ਆ। ਹੁਣ ਗੱਲ ਇਹ ਆ ਕਿ ਇੱਥੇ ਆਪਾਂ ਫਿਰ ਗੱਲ ਆ ਗਈ ਆ ਬਾਬਾ ਸਾਹਿਬ ਦੇ ਜੀਵਨ ਦੀ, ਤੇ ਹੁਣ ਇੱਥੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਭਗਤ ਸਿੰਘ ਇਹਨਾਂ ਨੂੰ ਅਸੀਂ ਤਵੱਜੋ ਦਿੰਦੇ ਆ, ਪੈਰੋਕਾਰ ਅਸੀਂ, ਪਰ ਹੁਣ ਉੱਥੇ ਕਿਉਂ ਨਹੀਂ ਕਿਹਾ ਇਹਨਾਂ ਨੇ ਕਿਉਂ ਨਹੀਂ ਕਿਹਾ ਕਿ ਬਈ ਦੇਵਤਿਆਂ ਦੀ ਫੋਟੋ ਦੀ ਥਾਂ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਫੋਟੋ ਲਾ ਦਿਓ ਜੀ। ਉਦੋਂ ਕਿਉਂਕਿ ਉੱਥੇ ਉਹ ਹੋਰ ਜ਼ਰੂਰਤ ਹੈ। ਅੱਛਾ ਇੱਥੇ ਇਹਨਾਂ ਦੇ ਤਰਜਮਾਨ ਕਹਿੰਦੇ ਕਿ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਇਹਨਾਂ ਨੇ ਹਾਰ ਪਾ ਕੇ ਸਵਾਗਤ ਦਿੱਤਾ ਹੈ,
ਉਹਨਾਂ ਦਾ ਬੜਾ ਇਹਨਾਂ ਨੇ ਖੈਰ ਮਕਦਮ ਕੀਤਾ ਵਾ, ਤੇ ਉੱਥੇ ਬਿਲਕਿਸ ਬਾਨੋ ਬਾਰੇ ਸਵਾਲ ਕੀਤਾ ਜਾਂਦਾ ਤੇ ਚੁੱਪ ਹੋ ਜਾਂਦੇ ਨੇ। ਹਰੇਕ ਪਾਸੇ ਇਹ ਸਾਰਾ ਪੈਮਾਨਾ ਜਿਹੜਾ ਉਲਟ ਸੁਲਟ ਹੋਇਆ। ਪਰ ਇਸ ਸਾਰੇ ਪ੍ਰਕਰਣ ਦੇ ਦੌਰਾਨ ਜਿਹੜਾ ਰਾਜਸੀ ਪ੍ਰਕਰਣ ਚੱਲਦਾ ਹੈ, ਉਹਦੇ ਵਿੱਚੋਂ ਮੌਜ ਜਿਹੜੀ ਹੈ ਉਹ ਲੈ ਰਿਹਾ ਡੇਰੇ ਵਾਲਾ। ਇੰਨੀ ਸਜ਼ਾ ਖਾਣ ਤੋਂ ਬਾਅਦ ਵੀ, ਇੰਨੇ ਕੇਸ ਪਾਉਣ ਤੋਂ ਬਾਅਦ ਵੀ ਉਹ ਸਾਰਾ ਕੁਝ ਆਪਣਾ ਚਲਾਈ ਜਾਂਦਾ। ਬਈ ਲਾਈਵ ਵੀ ਚੱਲ ਰਿਹਾ, ਡੇਰਾ ਵੀ ਚੱਲ ਰਿਹਾ ਤੇ ਰਾਜਨੀਤੀ ਵੀ ਚੱਲ ਰਹੀ ਹੈ। ਜੀ ਬਿਲਕੁਲ। ਗੱਲ ਕਰੀਏ ਅੱਗੇ ਸੁਖਬੀਰ ਸਿੰਘ ਬਾਦਲ ਦੀ। ਮਿੰਟੂ ਜੀ, ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ ਜੀ। ਹਾਂਜੀ ਦੇਖੋ, ਹੁਣ ਮੀਟਿੰਗਾਂ ਹੀ ਹੋਣਗੀਆਂ, ਮੀਟਿੰਗਾਂ ਹੋਣਗੀਆਂ ਜੀ। ਇਹਨਾਂ ਮੀਟਿੰਗਾਂ ਦਾ ਕਹਿ ਸਕਦੇ ਹਾਂ ਆਪਾਂ ਕਿ ਭਾਈ ਜਿਹੜਾ ਹੁਣ ਕਾਰਕ ਹੈ, ਕਾਰਨ ਆ, ਉਹ ਤੇ ਸਭ ਨੂੰ ਪਤਾ ਹੀ ਹੈ। ਆ ਗਿਆ 9 ਨਵੰਬਰ ਦਾ ਦਿਨ, ਤਾਂ ਸਮਝੋ ਕਹਿੰਦੇ ਹੁੰਦੇ ਕਿ ਜਦੋਂ ਦਿਨ ਰੱਖਿਆ ਜਾਵੇ ਸਮਝ ਲਓ ਆ ਗਿਆ ਜੀ। ਹੁਣ ਇਹ ਮੀਟਿੰਗਾਂ ਕਰ ਰਹੇ ਨੇ ਬੀਬੀ ਜਗੀਰ ਕੌਰ ਦੇ ਚੱਲਦੇ ਆ, ਕਿਉਂਕਿ ਬੀਬੀ ਜਗੀਰ ਕੌਰ ਖਾਲਸਾ ਬੋਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਕਿ ਭਾਈ ਅਸੀਂ ਆਪਣੀ ਦਾਅਵੇਦਾਰੀ ਜਿਹੜੀ ਉਹ ਠੋਕਾਂਗੇ। ਹਾਂਜੀ, ਤਾਂ ਦੱਸਿਆ ਜਾ ਰਿਹਾ। ਵੈਸੇ ਅੱਜ ਇਹਨਾਂ ਦੀ ਸਟੇਟਮੈਂਟ ਵੀ ਜਿਹੜੀ ਆਈ ਸੀਗੀ, ਇਹ ਇੱਕ ਸਮਾਗਮ ਦੇ ਵਿੱਚ ਬੋਲ ਰਹੇ ਸਨ। ਇਹਨਾਂ ਦਾ ਜਿਹੜਾ ਸਮਾਗਮ ਸੀ ਉਹ ਸੀਗਾ ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਦਾ ਮੌਕਾ। ਤਾਂ ਉੱਥੇ ਜਿਹੜਾ ਸੰਬੋਧਨ ਇਹਨਾਂ ਨੇ ਕੀਤਾ ਹੈ, ਉਹ ਉੱਥੇ ਇੱਕ ਗੱਲ ਇਹਨਾਂ ਨੇ ਕਹੀ ਕਿ ਸ਼੍ਰੋਮਣੀ ਕਮੇਟੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਇਹ ਪੰਥ ਦੀ ਨੁਮਾਇੰਦਾ ਜਥੇਬੰਦੀ ਅਤੇ ਸੰਸਥਾ ਹੈ ਜੀ। ਤੇ ਨਾਲ ਇਹਨਾਂ ਨੇ ਕਿਹਾ ਕਿ ਇਹ ਸਾਜ਼ਿਸ਼ਾਂ ਸਿੱਖ ਵਿਰੋਧੀ ਤਾਕਤਾਂ ਵੱਲੋਂ ਘੜੀਆਂ ਜਾ ਰਹੀਆਂ ਨੇ, ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਹੁਣ ਵਿਰੋਧੀ ਕਿਹੜੇ ਆ, ਇਹ ਦੇਖਣ ਵਾਲੀ ਗੱਲ ਆ। ਤੋਂ ਨਾਲ ਬਈ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਐਚਈਪੀਸੀ ਮੈਂਬਰਾਂ ਦੇ ਨਾਲ ਇਹਨਾਂ ਨੇ ਇੱਕ ਮੀਟਿੰਗ ਕੀਤੀ ਆ। ਮੀਟਿੰਗ ਤਾਂ ਫਿਰ ਕਰਨਗੇ ਹੀ ਨਾ, ਤੁਹਾਨੂੰ ਪਤਾ ਹੀ ਹੈ ਕਿ ਹਾਂ ਥੋੜਾ ਹੈ ਵੀ ਆ। ਤੇ ਇਧਰ ਚੰਦੂ ਮਾਜਰਾ ਸਾਹਿਬ ਵੀ ਕਹਿੰਦੇ ਕਿ ਧਰਮ ਤੇ ਪੰਥ ਨੂੰ ਬਚਾਉਣ ਲਈ ਹੁਣ ਪੰਥਕ ਏਕਤਾ ਦੀ ਬੜੀ ਜ਼ਰੂਰਤ ਹੈਗੀ ਹੈ। ਫਿਰ ਗਿਆਨੀ ਹਰਪ੍ਰੀਤ ਸਿੰਘ ਵੀ ਕਹਿੰਦੇ ਕਿ ਰਾਜ ਦੀ ਲਾਲਸਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਯਤਨ ਕਰੋ। ਆ ਗਿਆ ਨਾ ਵਿੱਚ ਹੀ ਸਾਰਾ ਕੁਝ। ਆਂਦੇ ਹੁੰਦੇ ਆ ਹਾਥੀ ਦੇ ਪੈਰ ਦੇ ਵਿੱਚ ਸਾਰਾ ਕੁਝ ਹੀ ਸਮਾ ਜਾਂਦਾ, ਸਾਰੇ ਪੈਰ ਆ ਜਾਂਦੇ ਆ। ਤਾਂ ਜਥੇਦਾਰ ਸਾਹਿਬ ਕੀ ਕਹਿ ਰਹੇ ਆ, ਕਹਿੰਦੇ ਕਿ ਰਾਜ ਦੀ ਲਾਲਸਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਯਤਨ ਕਰੋ। ਬਸ ਠੀਕ ਠਾਕ ਆ। ਤਾਂ ਹੁਣ ਗੱਲ ਇਹ ਹੈ ਕਿ ਕੀ ਇਹਨਾਂ ਚੀਜ਼ਾਂ ਦਾ ਕੋਈ ਫਰਕ ਪੈਂਦਾ ਹੈ, ਕੋਈ ਮਨ ਮਨਬਲ ਜਿਹੜਾ ਉਹ ਅਸਰਕਾਰਕ ਸਾਬਤ ਹੁੰਦਾ, ਜਾਂ ਫਿਰ ਬੀਬੀ ਜਗੀਰ ਕੌਰ ਜੀ ਜਿਹੜੇ ਆ ਉਹ ਆਪਣੀ ਦਾਅਵੇਦਾਰੀ ਠੋਕੂਗੇ। ਦੇਖਦੇ ਆ ਕਿ ਕੀ ਬਣਦਾ। ਇੰਟਰਸਟਿੰਗ ਸਿਨੈਰੀਓ ਹੈ। ਹੁਣ ਉਹ ਕਹਿ ਰਹੇ ਨੇ ਕਿ ਲਿਫਾਫਾ ਕਲਚਰ ਵੀ, ਮੈਨੂੰ ਤੇ ਆਪ ਉਦੋਂ ਹੀ ਪਤਾ ਲੱਗਦਾ ਹੁੰਦਾ ਸੀਗਾ ਕਿ ਜਦੋਂ ਨਾਂ ਅਨਾਉਂਸ ਹੋ ਜਾਂਦਾ ਸੀਗਾ 1 ਵਜੇ ਪਤਾ ਲੱਗਦਾ ਸੀਗਾ। ਬੀਬੀ ਜਗੀਰ ਕੌਰ ਖੁਦ ਕਹਿ ਰਹੇ ਨੇ। ਤਾਂ ਕੀ ਐਤਕੀ ਉਹ ਸਾਰੀ ਜਿਹੜੀ ਹੁਣ ਤੱਕ ਦੀ ਮਿੱਥ ਹੈ ਕਿ ਟੁੱਟ ਜਾਏਗੀ ਉਹ, ਜਾਂ ਜਿਹੜੀ ਪਿਰਤ ਅੱਗੇ ਚੱਲਦੀ ਆਈ ਉਹ ਟੁੱਟ ਜਾਏਗੀ? ਕਾਫੀ ਹਲਚਲ ਹੈ ਅੰਦਰੂਨੀ ਤੌਰ ਤੇ। ਜਗਮੀਤ ਸਿੰਘ ਬਰਾੜ ਵੀ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਚ ਮੀਟਿੰਗਾਂ ਕਰਨ ਜਾ ਰਹੇ ਨੇ। ਦੇਖੋ ਹੁਣ ਕੀ ਬਣਦਾ ਹੈ। ਕਹਾਣੀ ਤਾਂ ਜਿਹੜੀ ਹੈ ਇੱਕ ਵਾਰੀ ਖੱਖੜ ਖਈਏ ਵਾਲੀ ਹੈਗੀ ਆ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨੇੜਲੇ ਆਏ ਸ਼ਿਕੰਜੇ ਅੰਦਰ। ਪੰਜਾਬ ਦਾ ਵਿਧਾਇਕ ਆ ਜਾਂ ਦਿੱਲੀ ਦਾ ਜੀ? ਨਹੀਂ ਦੇਖੋ, ਇੱਥੋਂ ਦਾ ਹੀ ਆ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਅੰਗੁਰਾਲ ਸਾਹਿਬ, ਇਹ ਖਾਸੇ ਚਰਚਾ ਚ ਰਹਿੰਦੇ ਆ। ਬਿਲਕੁਲ, ਹਰ ਵੇਲੇ ਸੁਰਖੀਆਂ ਚ ਰਹਿੰਦਾ। ਮਿੱਤਰਾਂ ਦਾ ਨਾਂ, ਇਹਨਾਂ ਦਾ ਵੀ ਨਾਂ ਸੁਰਖੀਆਂ ਚ ਹੀ ਰਹਿੰਦਾ ਹੈ। ਇਹ ਵੀ ਮਾਫੀ ਵੀਰ ਹੀ ਆ, 2-3 ਮਾਫੀਆਂ ਮੰਗ ਚੁੱਕੇ ਨੇ। ਖੈਰ ਗੱਲ ਕੀ ਹੈ ਕਿ ਨਗਰ ਨਿਗਮ ਦੀ ਜਿਹੜੀ ਬਿਲਡਿੰਗ ਬ੍ਰਾਂਚ ਆ, ਉਹਨਾਂ ਵੱਲੋਂ ਸਕੰਜਾ ਕੱਸਿਆ ਜਾ ਰਿਹਾ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਇਹਨਾਂ ਦੇ ਬੇਹੱਦ ਨਜ਼ਦੀਕੀ ਬੰਦੇ ਜਿਹੜੇ ਆ ਉਹਨਾਂ ਨੂੰ ਦਸਤਾਵੇਜ਼ ਵਿਖਾਉਣ ਵਾਸਤੇ ਕਿਹਾ ਗਿਆ। ਤਾਂ ਕਾਫੀ ਵੱਡੀਆਂ ਫਰਮਾਂ ਨੇ ਇਹ ਕਿਸੇ ਨੂੰ ਬਖਸ਼ਣਾ ਨਹੀਂ। ਕਿਉਂਕਿ ਗਾਂ ਦੇਖੋ ਗੱਲ ਕੀ ਹੈ ਨਾ ਕਿ ਇੱਕ ਤੇ ਨਿਗਮ ਦਾ ਜਿਹੜਾ ਜਲੰਧਰ ਨਿਗਮ ਦਾ ਹੈ, ਉਹਦਾ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਸਮਾਰਟ ਸਿਟੀ ਵਾਲਾ ਵੀ ਕਾਫੀ ਖਲਾਰਾ ਹੈ। ਤਾਂ ਜਿਹੜੇ ਅਧਿਕਾਰੀ ਆ ਉਹ ਹੁਣ ਆਪਣਾ ਮਾਸ ਬਚਾਉਣ ਚ ਲੱਗੇ ਹੋਏ ਆ ਕਿ ਕਿਤੇ ਉਧਰੋਂ ਬਚਦੇ ਇਧਰੋਂ ਨਾ ਰਗੜੇ ਜਾਈਏ। ਬਹੁਤ ਕੁਛ ਹੈ ਉੱਥੇ। ਹੁਣ ਦੂਜੀ ਗੱਲ ਇਹ ਆ ਕਿ ਜਿਵੇਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਹਨਾਂ ਨੇ ਆਪਣੇ ਕੁਛ ਬਣਾਏ ਆ ਬਿਲਡਿੰਗਾਂ ਦੀਆਂ ਗਲਿਆਰੇ ਵਗੈਰਾ ਬਣਾ ਲੈਂਦੇ ਆ ਕਿ ਇਹਨਾਂ ਨੇ ਪ੍ਰੋਪਰ ਤਰੀਕੇ ਨਾਲ ਫੀਸ ਜਮ੍ਹਾਂ ਕਰਵਾ ਕੇ ਨਕਸ਼ੇ ਤੇ ਆਦਿ ਪਾਸ ਹੀ ਨਹੀਂ ਕਰਵਾਏ। ਤੇ ਨੋਟਿਸ ਇਹਨਾਂ ਨੂੰ ਜਾਰੀ ਹੋ ਗਿਆ ਕਿ ਹਾਂ ਭਾਈ
ਤੁਸੀਂ ਲਿਆ ਕੇ ਤੇ ਆਪਣੇ ਦਸਤਾਵੇਜ਼ ਜ਼ਰੂਰ ਦਿਖਾਓ। ਤਾਂ ਉਹਦੇ ਵਿੱਚ ਕਾਫੀ ਵੱਡੀਆਂ ਫਰਮਾਂ ਨੇ, ਜਿਵੇਂ ਦੇਖੋਗੇ ਤਾਂ ਸਿਟੀ ਕੰਪਲੈਕਸ, ਏਸ਼ੀਅਨ ਕਾਰਪੇਟ, ਈਸ਼ਾ ਫੈਸ਼ਨ, ਮਹਿੰਦਰ ਟੈਕਸਟਾਈਲ, ਪ੍ਰੇਮ ਟੈਕਸਟਾਈਲ, ਨਾਗਪਾਲ, ਫੈਂਟਾ ਸਪੋਰਟਸ, CNA ਸਪੋਰਟਸ, ਨਾਰੰਗ ਸਪੋਰਟਸ, ਮੋਬਾਈਲ ਜੰਕਸ਼ਨ, ਐਮਪਾਇਰ ਹਵੇਲੀ, ਇਸਲਾਮਾਬਾਦ ਦੇ ਵਿੱਚ ਐਂਜਲ ਪਬਲਿਕ ਸਕੂਲ ਤੇ ਹੋਰ ਮਤਲਬ ਕਿ ਨਜ਼ਦੀਕ ਜਿਹੜੀਆਂ ਦੇ 15 ਦੁਕਾਨਾਂ, ਇਹਨਾਂ ਸਾਰਿਆਂ ਨੂੰ ਹੀ ਨੋਟਿਸ ਭੇਜਿਆ ਗਿਆ। ਤਾਂ ਹੁਣ ਗੱਲ ਇਹ ਆ ਕਿ ਇਹ ਜਿਹੜੀਆਂ ਮਤਲਬ ਕਿ ਨਿਰਮਾਣ ਅਧੀਨ ਹੈਗੀਆਂ ਨੇ ਇਮਾਰਤਾਂ, ਉਹਨਾਂ ਦੇ ਕਾਗਜ਼ਾਤ ਸਾਰੇ ਚੈੱਕ ਕੀਤੇ ਜਾਣਗੇ ਕਿ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ। ਤੇ ਵੈਸੇ ਜੇ ਆਪਾਂ ਦੇਖੀਏ ਤਾਂ ਇਹਨਾਂ ਦੇ ਵਿੱਚੋਂ ਇੱਕ ਬਿਲਡਿੰਗ ਤੇ ਐਸੀ ਹੈ ਕਿ ਜਿਹਦਾ ਸਾਰਾ ਕੰਮਕਾਰ ਜਾ ਕੇ ਇਹ ਆਪ ਹੀ ਕਰਵਾ ਕੇ ਆਏ ਸਨ, ਉਦਘਾਟਨ ਵਗੈਰਾ ਵੀ ਆਪ ਹੀ ਕੀਤਾ ਸੀ ਇਹਨਾਂ ਨੇ। ਸੋ ਇਸ ਕਰਕੇ ਮਤਲਬ ਕਿ ਜਿਹਦਾ ਉਦਘਾਟਨ ਇਹਨਾਂ ਨੇ ਕੀਤਾ ਸੀਗਾ ਸਤੀਸ਼ ਉਂਗਰਾਲ ਨੇ, ਐਮਪਾਇਰ ਹਵੇਲੀ ਜਿਹਦਾ ਆਪਾਂ ਜ਼ਿਕਰ ਕੀਤਾ ਹੈ, ਇਹਦਾ ਉਦਘਾਟਨ ਵੀ ਇਹਨਾਂ ਨੇ ਕੀਤਾ ਹੈ, ਤਾਂ ਉਹਨੂੰ ਵੀ ਨੋਟਿਸ ਹੈ। ਇਸ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਖਾਸਾ ਜਿਹੜਾ ਇੱਥੇ ਖਲਾਰਾ ਹੈ ਜਲੰਧਰ ਦੇ ਵਿੱਚ ਹੈਗਾ। ਹੁਣ ਦੇਖੋ ਕੀ ਬਣਦਾ। ਆਪਾਂ ਨਹੀਂ ਕਹਿੰਦੇ ਕਿ ਸਾਰੇ ਗਲਤ ਹੋਣਗੇ ਜਾਂ ਸਾਰੇ ਸਹੀ ਹੋਣਗੇ, ਪਰ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ, ਕਿਵੇਂ ਚੀਜ਼ਾਂ ਚੱਲ ਰਹੀਆਂ ਨੇ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ। ਇੱਕ ਵਿਅਕਤੀ ਹਾਈ ਕੋਰਟ ਪਹੁੰਚਿਆ, ਉਹਨੇ ਮੋਹਾਲੀ ਦੇ ਵਿਧਾਇਕ ਤੇ ਦੋਸ਼ ਲਾਇਆ ਵਾ ਕਿ ਮੈਥੋਂ ਇਹਨਾਂ ਨੇ 86 ਲੱਖ ਰੁਪਈਆ ਲੈ ਲਿਆ ਵਾ, ਮੈਂ ਕਬਜ਼ਾ ਲੈਣਾ ਵਾ, ਮਤਲਬ ਕਿ ਜਿਹੜਾ ਹੁਣ ਤਾਂ ਕੋਈ ਸ਼ੋਰੂਮ ਹੋਣਾ ਤੇ ਸੌਦੇਬਾਜ਼ੀਆਂ ਚੱਲਦੀਆਂ ਰਹਿੰਦੀਆਂ ਨੇ। ਤੇ ਕਹਿੰਦੇ ਆ ਕਿ ਨਾ ਉਹ ਕਬਜ਼ਾ ਦੇ ਰਹੇ ਆ, ਨਾ ਦੁਆਰੇ, ਨਾ ਪੈਸਾ ਵਾਪਸ ਜੇ ਪੁੱਛਦੇ ਆ ਤੇ ਧਮਕੀਆਂ ਮਿਲ ਰਹੀਆਂ ਨੇ। ਤਾਂ ਉਹ ਹਾਈ ਕੋਰਟ ਦੇ ਵਿੱਚ ਗਿਆ ਹੋਇਆ ਮਾਮਲਾ, ਜ਼ੋਰ ਨੋਟਿਸ ਜਾਰੀ ਹੋ ਗਿਆ ਕਈਆਂ ਪਾਰਟੀਆਂ। ਤਾਂ ਇਹਨਾਂ ਦੇ ਵਿਧਾਇਕਾਂ ਦੇ ਕਿਸੇ ਤੇ ਚੱਲਦੇ ਹੀ ਰਹਿੰਦੇ ਆ, ਉਹ ਤੇ ਚੱਲਦੇ ਹੀ ਰਹਿੰਦੇ ਆ। ਜਿਵੇਂ ਸਮਝ ਲਓ ਕਿ ਬਸ ਸੀਰੀਅਲ ਹੁੰਦਾ ਹੈ ਨਾ, ਲਗਾਤਾਰ ਚੱਲੀ ਜਾਂਦਾ ਹੈ। ਵਿੱਚੋਂ ਕਿਤੇ ਵੀਕਐਂਡ ਤੇ ਭਾਵੇਂ 1-2 ਦਿਨ ਆਫ ਹੋਵੇ, ਬਾਕੀ ਉਹ 4-5 ਦਿਨ ਲਗਾਤਾਰ ਆਈ ਜਾਂਦਾ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਚੱਲਦਾ ਹੀ ਰਹਿੰਦਾ। ਵਿਧਾਇਕ ਇਹਨਾਂ ਦੇ ਜਿਹੜੇ ਆ ਉਹ ਲਗਾਤਾਰ ਖਬਰਾਂ ਜਿਹੜੀਆਂ ਉਹ ਪਰੋਸਦੇ ਰਹਿੰਦੇ ਨੇ। ਜੀ, ਅਗਲੀ ਗੱਲ ਕਰੀਏ ਸੁੰਦਰ ਸ਼ਾਮ ਅਰੋੜਾ ਸਾਹਿਬ ਦੀ। ਵਿਚਾਰੇ 50 ਲੱਖ ਰੁਪਈਆ ਲੈ ਕੇ ਗਏ ਸੀਗੇ ਘਰੋਂ ਟੇਚੀ 'ਚ ਮਨਮੋਹਨ ਸ਼ਰਮਾ ਨੂੰ ਦੇਣ ਵਾਸਤੇ, ਤੇ ਐਵੇਂ ਬਵਾਲ ਹੋ ਗਿਆ। ਤੇ ਫਿਰ ਕਹਿੰਦੇ ਪੈਸੇ ਤਾਂ ਜੀ ਮੋਹਾਲੀ ਦੇ ਕਿਸੇ ਬਿਲਡਰ ਦੇ ਸੀ। ਹੁਣ ਮੀਡੀਆ ਰਿਪੋਰਟ ਤੇ ਨੇ ਦਾਅਵਾ ਕੀਤਾ ਵੀ ਪੈਸੇ ਤਾਂ ਅਰੋੜਾ ਸਾਹਿਬ ਦੇ ਘਰੋਂ ਹੀ ਆਏ ਸੀਗੇ। ਦੇਖੋ, ਘਰੋਂ ਵੀ ਆਏ ਨੇ, ਚਲੋ ਕੋਈ ਗੱਲ ਨਹੀਂ ਹੈ। ਵੈਸੇ ਤੇ ਦੇਖੋ, ਚਲੋ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ, ਸਾਡੀ ਔਕਾਤ ਛੋਟੀ ਹੈ, ਸਾਡੀ ਤੌਫੀਕ ਛੋਟੀ ਆ ਕਿ ਬਈ ਸਫ਼ਰ ਵੇਖੋ ਕਿਸ ਤਰ੍ਹਾਂ ਤੈਅ ਕੀਤੇ ਜਾਂਦੇ। ਮੈਂ ਹਮੇਸ਼ਾ ਕਹਿੰਦਾ ਕਿ ਰਾਜਨੀਤਿਕ ਬੰਦਿਆਂ ਦੇ ਸਫ਼ਰ ਹੀ ਨਾ ਜਿਹੜੇ ਆ ਉਹ ਹੀ ਦੱਸ ਦਿੰਦੇ ਆ ਕਿ ਸਿਆਸਤ ਦੇ ਜਿਹੜੇ ਇਹ ਵਹਾਣ ਆ ਉਹ ਕਿੱਧਰ ਨੂੰ ਤੁਰੇ ਪਏ ਆ। ਇਹ ਸੁੰਦਰ ਸ਼ਾਮ ਅਰੋੜਾ ਜਿਹੜੇ ਸੀਗੇ ਨਾ, ਮਤਲਬ ਕਿ ਇਹਨਾਂ ਦੇ ਪਿਤਾ ਜੀ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਸੰਸਾਰ ਚ ਨਹੀਂ ਹੋਣੇ ਹੁਣ, ਇਹ ਖੁਦ ਆਪ ਬਹੁਤ ਏਜ ਨੇ, ਤਾਂ ਛੋਟੀ ਜੀ ਦੁਕਾਨ ਚਲਾਉਂਦੇ ਸੀ ਜਿੱਥੋਂ ਪੂਰਾ ਨਹੀਂ ਸੀ ਪੈਂਦਾ। ਤੇ ਆਪ ਇਹਨਾਂ ਨੇ ਆ ਕੇ ਆਪਣੀ ਭੈਣ ਕੋਲ ਟਾਈਮ ਪਾਸ ਕੀਤਾ ਸੀ ਲੁਧਿਆਣੇ। ਫਿਰ ਉਸ ਤੋਂ ਬਾਅਦ ਜਾ ਕੇ ਗੜਦੀਵਾਲ ਸ਼ਾਇਦ ਉੱਨ ਦੀ ਦੁਕਾਨ ਖੋਲੀ ਸੀਗੀ, ਛੋਟੀ ਜੀ ਦੁਕਾਨ ਉੱਨ ਦੀ। ਤੇ ਮੁੜ ਕੇ ਪ੍ਰਾਪਰਟੀ ਦਾ ਕੰਮ ਸਟਾਰਟ ਕਰ ਦਿੱਤਾ। ਤੇ ਫਿਰ ਵੇਖੋ ਪੌਂ 12 ਹੋ ਗਈਆਂ ਤੇ ਅੱਜ ਉਹ ਕਹਿੰਦੇ ਕਿ 50 ਲੱਖ ਰੁਪਈਆ ਖੜੇ ਪੈਰ ਮੈਂ ਘਰੋਂ ਲੈ ਆਇਆ। ਉੱਨ ਦੀ ਦੁਕਾਨ ਤੋਂ ਸ਼ੁਰੂ ਕਰਕੇ ਤੇ ਹੁਣ ਵੈਸੇ ਉੱਨ ਲਾਉਣ ਵਾਲੇ ਦੋਸ਼ ਜਿਹੜੇ ਉਹ ਲੱਗ ਗਏ ਕਥੇ ਤੌਰ ਤੇ। ਇਹ ਸਾਰਾ ਕੁਛ ਜਿਹੜਾ ਉਹ ਏਦਾਂ ਬਣਿਆ। ਤਾਂ ਗੱਲ ਇਹ ਆ ਕਿ ਭਾਈ ਬਹੁਤ ਡੂੰਘੀਆਂ ਗੱਲਾਂ ਹੁੰਦੀਆਂ ਨੇ ਰਾਜਨੀਤੀ ਚ। ਤੇ ਇਹ ਮਸਲਾ ਵੀ ਤੇ ਜਿਹੜਾ ਦੇਖੋ ਰਿਸ਼ਵਤ ਨਾ ਦੇਖੋ ਹਜ਼ੂਰ, ਗੱਲ ਦੇਖਣ ਵਾਲੀ ਇਹ ਆ ਕਿ ਸਕੈਮ ਕੀ ਆ। ਬਿਜ਼ਨਸ ਵੀ ਤੁਹਾਡਾ ਪ੍ਰਾਪਰਟੀ ਦਾ ਰਿਹਾ ਤੇ ਮੰਤਰਾਲਾ ਜਿਹੜਾ ਮਿਲਿਆ ਉਹ ਵੀ ਉਹੋ ਜਿਹਾ ਉਦਯੋਗ ਵਾਲਾ। ਤੇ ਤੁਹਾਡੇ ਤੇ ਦੋਸ਼ ਕਿਹੜਾ ਲੱਗਿਆ JCT ਵਾਲੀ ਜ਼ਮੀਨ ਦਾ, 31 ਕਿੱਲੇ ਜ਼ਮੀਨ ਮੁਹਾਲੀ ਵਾਲੀ, ਕਿ ਤੁਸੀਂ ਗਾ ਪਲਾਟ ਜਿਹੜੇ ਆ ਉਹ ਖਜ਼ਾਨੇ ਨੂੰ 125 ਤੋਂ 250 ਕਰੋੜ ਦਾ ਚੂਨਾ ਲਾ ਕੇ ਸਸਤੇ ਰੇਟਾਂ ਤੇ ਚਹੇਤੇ ਬੰਦਿਆਂ ਨੂੰ ਵੇਚ ਦਿੱਤੇ। ਸਮਝ ਗਏ ਨਾ। ਤਾਂ ਪ੍ਰਾਪਰਟੀ ਦਾ ਹੀ ਤਾਂ ਰੌਲਾ ਇੱਥੇ ਹੈ। ਰੌਲਾ ਤੇ ਜ਼ਰਾ ਪ੍ਰਾਪਰਟੀ, ਜਰ ਜੋਰੂ ਜ਼ਮੀਨ ਬੜਾ ਮਸ਼ਹੂਰ ਕਿੱਸਾ ਹੈ। ਸੋ ਇਸ ਕਰਕੇ ਇਹ ਜਿਹੜੀ 50,000 ਰਿਸ਼ਵਤ ਵਾਲੀ ਗੱਲ ਆ, 50,000 ਰਿਸ਼ਵਤ ਤੁਸੀਂ ਸ਼ਾਇਦ ਭੁੱਲ ਗਏ ਹੋ, ਮੈਂ ਯਾਦ ਕਰਵਾ ਦਿੰਦਾ ਕਿ ਸੁੱਚਾ ਸਿੰਘ ਲੰਗਾਹ ਨੂੰ ਇੱਥੇ ਯਾਦ ਕਰਵਾ ਦਿੱਤਾ ਮੈਂ। ਸੁੱਚਾ ਸਿੰਘ ਲੰਗਾਹ 1 ਕਰੋੜ 10 ਲੱਖ ਰੁਪਈਆ ਫਾਈਨ ਹੋਇਆ ਸੀਗਾ ਅਦਾਲਤ ਦੇ ਵਿੱਚ, ਤੇ ਸੀਟੀ ਮਾਰੀ ਸੀ ਤੇ 1 ਕਰੋੜ 10 ਲੱਖ ਰੁਪਈਆ ਆ ਗਿਆ ਸੀ ਉੱਥੇ।
ਤੋ ਇਹਨਾਂ ਦੇ ਸਫ਼ਰ ਨੇ ਕਿੱਥੇ ਸੁੱਚਾ ਸਿੰਘ ਲੰਗਾ ਕੌਣ ਸੀ ਉਹ ਦੱਸਣ ਦੀ ਜ਼ਰੂਰਤ ਨਹੀਂ, ਸਾਰਿਆਂ ਨੂੰ ਪਤਾ ਹੈ। ਤਾਂ ਪਰ ਬਾਅਦ ਦੇ ਵਿੱਚ ਇਹ ਬਹੁਤ ਦੂਰ ਤੱਕ ਚਲੇ ਜਾਂਦੇ। ਸੋ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਕਿ ਪੈਸਾ ਸੁੰਦਰ ਸ਼ਾਮ ਅਰੋੜਾ ਜੀ ਦੇ ਘਰੋਂ ਆਇਆ ਸੀਗਾ। ਆਇਆ ਹੋਵੇਗਾ ਬਾਈ, ਆਇਆ ਹੋਵੇਗਾ, ਪਰ ਉਹ ਪੈਸਾ ਕਿੱਥੋਂ ਆਇਆ ਇਹ ਵੀ ਤੇ ਇੱਕ ਸਵਾਲ ਹੈ ਨਾ। ਇੰਨਾ ਕੈਸ਼ ਤੁਸੀਂ ਰੱਖੀ ਬੈਠੇ ਹੋ, ਕਿੱਥੋਂ ਆਇਆ? ਤੇ ਜੇ ਉਹ ਪੈਸਾ ਤੁਸੀਂ ਸੱਚੀ ਮੁੱਚੀ ਲੈ ਕੇ ਆਏ ਹੋ ਤਾਂ ਫਿਰ ਤਾਂ ਉਹ ਟਰੈਪ ਕਰਕੇ ਜਿਹੜੇ ਬੈਠੇ ਵਿਜੀਲੈਂਸ ਵਾਲੇ ਜੀ, ਉਹ ਤਾਂ ਸੱਚੀ ਬੈਠੇ ਫਿਰ, ਕਿਉਂਕਿ ਗੱਡੀ ਇਹਨਾਂ ਨੇ ਰਾਹ ਚ ਬਦਲੀ ਹੈ। ਗੱਡੀ ਆਪਣੇ ਘਰੋਂ ਲੈ ਕੇ ਨਿਕਲੇ ਨੇ ਕੀਆ ਤੇ ਬਾਅਦ ਦੇ ਵਿੱਚ ਹੋ ਗਈ ਇਨੋਵਾ, ਤੇ ਨਾਲ ਦੱਸਦੇ ਆ ਕਿ ਜਿਹੜਾ ਇਹਨਾਂ ਦਾ ਕੋਈ ਨਜ਼ਦੀਕੀ ਬਿਲਡਰ ਸੀਗਾ ਉਹਦਾ ਪੀਏ ਵੀ ਜਿਹੜਾ ਉਹ ਆਇਆ ਨਾਲ। ਕਿਉਂਕਿ ਦੇਖੋ ਉਹ ਖੁਦ ਫਸ ਗਏ, ਵੱਡੀ ਫਰਮ ਹੈ ਉਹ ਵੀ ਰੀਅਲ ਐਸਟੇਟ ਦੀ, ਉਹ ਜਦੋਂ ਫਸ ਗਈ ਹੁਣ ਉਹਨਾਂ ਨੇ ਗੱਲ ਦੱਸੀ ਹੋਣੀ ਹੈ ਨਾ ਕਿ ਭਾਈ ਸਾਡੀ ਤੇ ਗੱਡੀ ਲੈ ਕੇ ਗਏ, ਪੈਸੇ ਪੂਸੇ ਵੀ ਨਹੀਂ ਅਸੀਂ ਦਿੱਤੇ, ਤਾਂ ਮੀਡੀਆ ਦੀਆਂ ਇਹ ਰਿਪੋਰਟਾਂ ਜਿਹੜੀਆਂ ਚੱਲ ਰਹੀਆਂ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮਿਸ਼ਰਾ ਦੀ। ਕੇਂਦਰੀ ਮੰਤਰੀ ਮਿਸ਼ਰਾ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ ਜੀ। ਦੇਖੋ ਇਹ ਉਹੀ ਮਿਸ਼ਰਾ ਹੈ ਜਿਹਦੇ ਮੁੰਡੇ ਦੇ ਕੇਸ ਆ, ਉਹ ਲਖੀਮਪੁਰ ਵਾਲਾ ਜੀ, ਅਜੇ ਮਿਸ਼ਰਾ, ਉਹ ਅੰਦਰ ਆ, ਉਹਨੂੰ ਕੋਈ ਮਿਲੀ ਨਹੀਂ ਹੈ ਇਸ ਵੇਲੇ ਤੱਕ। ਕਹਿ ਲਓ ਕਿ ਕੋਈ ਰਾਹਤ ਨਹੀਂ ਹੈ, ਉਹਨੂੰ ਕਿਤੋਂ ਨਹੀਂ ਮਿਲੀ। ਤਾਂ ਇਹਦਾ ਇੱਕ ਜਿਹੜਾ ਹੈ ਪਹਿਲਾਂ ਕਤਲ ਦਾ ਕੇਸ ਚੱਲਦਾ ਹੈ ਜੀ ਕੋਰਟ ਦੇ ਵਿੱਚ, ਬਹੁਤ ਲੰਬਾ ਸਮਾਂ ਹੋ ਗਿਆ ਉਸ ਕਤਲ ਹੋਏ ਨੂੰ। ਇਹ ਮਾਮਲਾ ਜਿਹੜਾ ਸੀਗਾ ਉਹ 2004 ਦੇ ਵਿੱਚ ਜਦੋਂ ਇਹਨੂੰ ਬਰੀ ਕਰ ਦਿੱਤਾ ਗਿਆ, ਫਿਰ ਗਿਆ ਚਲਾ ਸੀਗਾ ਹਾਈ ਕੋਰਟ ਦੇ ਵਿੱਚ ਜੀ। ਯਾਨੀ ਇਹ ਜਿਹੜਾ ਕੇਸ ਸੀਗਾ ਉਹ 2000 ਦੇ ਵਿੱਚ ਲਖੀਮਪੁਰ ਖੀਰੀ ਚ ਕਤਲ ਹੋਇਆ ਸੀਗਾ, ਕੋਈ ਪ੍ਰਭਾਤ ਗੁਪਤਾ ਸੀ ਸ਼ਾਇਦ, ਤਾਂ ਉਹ ਮਾਮਲਾ ਸੀਗਾ, ਇਹਨੂੰ ਬਰੀ ਕਰ ਦਿੱਤਾ ਗਿਆ ਸੀਗਾ। ਫਿਰ ਉਹਦੇ ਵਿੱਚ ਕੀ ਹੈ, ਸੂਬਾ ਸਰਕਾਰ ਨੇ ਇਹਦੇ ਫੈਸਲੇ ਦੇ ਖਿਲਾਫ ਅਪੀਲ ਦਾਇਰ ਕੀਤੀ ਸੀ, ਜਦਕਿ ਜਿਹੜਾ ਪੀੜਤ ਪਰਿਵਾਰ ਸੀਗਾ ਉਹਨਾਂ ਨੇ ਵਧੀਕ ਸੈਸ਼ਨ ਜੱਜ ਦੇ ਫੈਸਲੇ ਖਿਲਾਫ ਵੱਖਰੀ ਨਜ਼ਰਸਾਨੀ ਪਟੀਸ਼ਨ ਦਾਖਲ ਕੀਤੀ ਹੋਈ ਆ। ਤਾਂ ਇਹਨੇ ਮਿਸ਼ਰਾ ਨੇ ਸਿਖਰਲੀ ਕੋਰਟ ਦਾ ਰੁਖ ਕਰਦਿਆਂ, ਯਾਨੀ ਹਾਈ ਕੋਰਟ ਦਾ ਰੁਖ ਕਰਦਿਆਂ ਯੂਪੀ ਸਰਕਾਰ ਵੱਲੋਂ ਦਾਇਰ ਅਪੀਲ ਨੂੰ ਲਖਨਊ ਤੋਂ ਇਲਾਹਾਬਾਦ ਤਬਦੀਲ ਕਰਨ ਦੀ ਮੰਗ ਕੀਤੀ ਸੀ। ਇਹ ਕਹਿ ਕੇ ਕਹਿੰਦਾ ਜੀ ਮੇਰਾ ਵਕੀਲ ਬੜਾ ਬਜ਼ੁਰਗ ਹੈ ਜੀ, ਉਹਨੂੰ ਆਉਣਾ ਜਾਣਾ ਬੜਾ ਔਖਾ ਹੈ। ਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਜਿਵੇਂ ਮੂਸੇਵਾਲਾ ਕਹਿੰਦਾ ਸੀ ਨਾ, ਤੂੰ ਕੋਈ 10 ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾ ਦਾ, ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਹੱਲ ਲੱਭਣ ਤੇ ਬੈਠੇ ਇੱਥੇ, ਹੋਰ ਕੰਮ ਕੀ ਆ, ਕੋਈ ਗੱਲ ਨਹੀਂ। ਤੁਹਾਡਾ ਬਜ਼ੁਰਗ ਵਕੀਲ ਆ, ਵਕੀਲ ਵੀ ਤੁਹਾਡਾ ਉਹੀ ਰਹੇਗਾ, ਸਾਰਾ ਕੁਝ ਆ, ਝੰਜਟ ਅਸਾਂ ਦੂਰ ਕਰਦੇ ਨਹੀਂ ਆ, ਬਸ ਇਹ ਆ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤੁਸੀਂ ਆਪਣੀ ਜ਼ਿਰਾ ਕਰ ਲੈਣੀ, ਬਸ ਗੱਲ ਖਤਮ, ਦੈਟਸ ਇਟ ਜੀ। ਤਾਂ ਇਹਦੀ ਸੁਪਰੀਮ ਕੋਰਟ ਦੇ ਵਿੱਚ ਕਹਿ ਲੋ ਕਿ ਕੋਈ ਸੁਣਵਾਈ ਇੱਕ ਤਰ੍ਹਾਂ ਨਾਲ ਸਿਰੇ ਨਹੀਂ ਲੱਗੀ ਜਿਹੜੀ ਇਹ ਕਰਵਾਉਣੀ ਚਾਹੁੰਦਾ ਸੀਗਾ। ਤਾਂ ਸੁਪਰੀਮ ਕੋਰਟ ਦਾ ਮਾਮਲਾ, ਸਿਖਰਲੀ ਅਦਾਲਤ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਵੀ ਗਿਆ ਸੀਗਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਦਾ ਫੈਸਲਾ ਜਿਹੜਾ ਮਾਮਲਾ ਜਿਹੜਾ ਕਤਲ ਵਾਲਾ ਸ਼ਾਇਦ ਹਾਈ ਕੋਰਟ ਦੇ ਵਿੱਚ ਵੀ ਸੀਗਾ, ਤੇ ਇੱਕ ਨਜ਼ਰਸਾਨੀ ਦੀ ਪਟੀਸ਼ਨ ਵੀ ਆ। ਤਾਂ ਕੁੱਲ ਮਿਲਾ ਕੇ ਇਹਦੀਆਂ ਮੁਸ਼ਕਲਾਂ ਜਿਹੜੀਆਂ ਉਹ ਹਾਲੇ ਘਟਣ ਦਾ ਨਾਂ ਨਹੀਂ ਲੈ ਰਹੀ। ਜੀ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਇੱਥੇ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਆਪਾਂ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਫੇਕ ਪੁਲਿਸ ਐਨਕਾਊਂਟਰ ਤੋਂ। ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 3 ਦਹਾਕੇ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ 2 ਅਫਸਰਾਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਨੂੰ ਸਜ਼ਾ ਆਉਂਦੇ ਸੋਮਵਾਰ ਸੁਣਾਈ ਜਾਣੀ ਹੈ। ਦੋਵਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਨਾਮਜ਼ਦ 2 ਹੋਰ ਪੁਲਿਸ ਅਧਿਕਾਰੀਆਂ ਇੰਸਪੈਕਟਰ ਪੂਰਨ ਸਿੰਘ ਅਤੇ ਏਐਸਆਈ ਜਗੀਰ ਸਿੰਘ ਦੀ ਮਾਮਲੇ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਚੁੱਕੀ ਹੈ। 15 ਅਪ੍ਰੈਲ 1993 ਦੀ ਗੱਲ ਹੈ ਜਦੋਂ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਹਥਿਆਰ ਬਰਾਮਦ ਕਰਵਾਉਣ ਦੇ ਲਈ ਹਰਬੰਸ ਸਿੰਘ ਵਾਸੀ ਉੱਭੋ ਕੇ ਤਰਨਤਾਰਨ ਨੂੰ ਲੈ ਕੇ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਇਹ ਕਿਹਾ ਗਿਆ ਕਿ ਖਾੜਕੂਆਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ। ਇਸ ਮੁਕਾਬਲੇ ਦੇ ਵਿੱਚ ਹਰਬੰਸ ਸਿੰਘ ਅਤੇ ਇੱਕ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ ਸੀ। ਹਾਲਾਂਕਿ ਇਸ ਸੰਬੰਧੀ ਤਰਨਤਾਰਨ ਪੁਲਿਸ ਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦਾ ਪਰਚਾ ਦਰਜ ਕੀਤਾ ਸੀ, ਪਰ ਬਾਅਦ ਦੇ ਵਿੱਚ ਉੱਚ ਅਦਾਲਤ ਦੇ ਹੁਕਮਾਂ ਤੇ ਇਹਨਾਂ ਸੰਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਧਾਰਾ 302 ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੀ ਅਦਾਲਤ ਦੇ ਵਿੱਚ ਚੱਲ ਰਹੀ ਸੀ। ਅਦਾਲਤ ਨੇ 2 ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਪਾਂ ਘੱਟੋ ਘੱਟ ਬਾਹਲਾ ਨਹੀਂ ਤਾਂ 15-20 ਦਿਨਾਂ ਬਾਅਦ ਹੁਣ ਇਹ ਜੀ ਕੋਈ ਖਬਰ ਆ ਜਾਂਦੀ ਜਿਹਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਪੁਲਿਸ ਜਿਹੜੀਆਂ ਵਿਸ਼ੇਸ਼ ਅਦਾਲਤਾਂ ਨੇ, ਸੀਬੀਆਈ ਅਦਾਲਤਾਂ ਜਾਂ ਹੋਰ ਅਦਾਲਤਾਂ ਨੇ, ਉਹ ਪੁਲਿਸ ਅਫਸਰਾਂ ਨੂੰ ਦੋਸ਼ੀ ਕਰਾਰ ਦਿੰਦੀਆਂ ਨੇ ਤੇ ਇਹਨਾਂ ਗੱਲਾਂ ਨੂੰ 3 ਦਹਾਕੇ ਹੋ ਗਏ। ਇੱਕ ਪਰਿਵਾਰ ਨੂੰ ਜੱਦੋ-ਜਹਿਦ ਕਰਨੀ ਪਈ ਨਿਆਂ ਲੈਣ ਵਾਸਤੇ 3 ਦਹਾਕੇ। 3 ਦਹਾਕਿਆਂ ਬਾਅਦ ਪਤਾ ਲੱਗਿਆ, ਜਾਂ ਮੰਨ ਲਓ ਉਸ ਤੋਂ 5-7 ਸਾਲ ਪਹਿਲਾਂ ਕਹਿ ਲਓ ਜਦੋਂ ਕੇਸ ਸ਼ੁਰੂ ਹੋ ਗਿਆ ਹੋਣਾ, 2 ਦਹਾਕਿਆਂ ਬਾਅਦ ਪਤਾ ਲੱਗਿਆ ਕਿ ਯਾਰ ਫਲਾਂ ਥਾਂ ਜਿਹੜਾ ਬੰਦਾ ਮਾਰਿਆ ਗਿਆ ਸੀ ਉਹ ਚਾਰਾ ਨਜਾਇਜ਼ ਸੀ ਤੇ ਉਹਦੇ ਮਾਮਲੇ ਦੇ ਵਿੱਚ ਗਾਂ 5-7 ਸਾਲ ਅੱਗੇ ਜਾ ਕੇ ਫਿਰ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ। ਤਾਂ ਜੇ ਦੱਖਣੀ ਅਫਰੀਕਾ ਦੇ ਬਾਰੇ ਸੁਣਦੇ, ਜੇ ਮੈਂ ਗਲਤ ਨਾ ਹੋਵਾਂ, ਦੱਖਣੀ ਅਫਰੀਕਾ ਦੇ ਵਿੱਚ ਜਦੋਂ ਇਸੇ ਤਰ੍ਹਾਂ ਇੱਕ ਸਥਿਰਤਾ ਆਈ ਸੀ, ਜਦੋਂ ਇਸੇ ਤਰ੍ਹਾਂ ਇੱਕ ਸੰਘਰਸ਼ ਹੋਇਆ ਤਾਂ ਉੱਥੇ ਫਿਰ ਟਰੁੱਥ ਕਮਿਸ਼ਨ ਬਣਾਏ ਗਏ, ਪਰ ਇੱਥੇ ਟਰੁੱਥ ਕਮਿਸ਼ਨ ਨਹੀਂ ਬਣੇ। ਇੱਥੇ ਉਲਟਾ ਉਹਨਾਂ ਗੱਲਾਂ ਨੂੰ ਦਬਾਉਣ ਦੇ ਲਈ ਸਿਆਸਤਦਾਨ ਹੀ ਕਹਿੰਦੇ ਰਹੇ ਕਿ ਭਾਈ ਜੇ ਮੇਰੇ ਨਾਲ ਮੁਲਾਕਾਤ ਕਰਨੀ ਹੈ ਤਾਂ ਅੱਜ ਤੋਂ ਬਾਅਦ ਪੰਜਾਬ ਜਾਂ ਪੰਜਾਬ ਦੀ ਜਵਾਨੀ ਬਾਰੇ ਜਾਂ ਪੰਥਕ ਮਸਲਿਆਂ ਬਾਰੇ ਮੇਰੇ ਨਾਲ ਗੱਲ ਨਾ ਕਰੀ। ਇਹ ਸ਼ਬਦ ਸਨ ਵਡਾਲਾ ਸਾਹਿਬ ਨੂੰ ਬਾਦਲ ਸਾਹਿਬ ਨੇ ਕਹੇ ਸੀ ਜਦੋਂ ਉਹ 1997 ਦੇ ਵਿੱਚ ਮੁੱਖ ਮੰਤਰੀ ਬਣੇ ਸਨ। ਤਾਂ ਜੇਕਰ ਜਿਹੜੇ ਬੰਦਿਆਂ ਨੂੰ ਅਸੀਂ ਆਗੂ ਚੁਣ ਲਿਆ ਤੇ ਜੇਕਰ ਉਹੀ ਸਾਡੇ ਮਸਲਿਆਂ ਤੋਂ ਭੱਜਣਗੇ ਤਾਂ ਸਾਨੂੰ ਨਿਆਂ ਕੌਣ ਦੇਊਗਾ? ਸੋ ਇਹ ਬੜੀ ਇੱਕ ਸਿਸਟਮ ਦੀ ਬਹੁਤ ਮਾੜੀ ਇੱਕ ਅਨਿਆਂ ਦੀ ਇੱਕ ਹੱਦ ਹੈ ਕਿ 30 ਸਾਲਾਂ ਬਾਅਦ ਪਤਾ ਲੱਗੇ ਕਿ ਯਾਰ ਬੰਦਾ ਜਿਹੜਾ ਮਾਰਿਆ ਗਿਆ ਉਹ ਤਾਂ ਨਿਰਦੋਸ਼ ਸੀ ਤੇ ਜਿਹੜੇ ਮਾਰਨ ਵਾਲੇ ਉਹ ਦੋਸ਼ੀ ਹੈ। ਤੇ ਕਿੰਨਾ ਚਿਰ ਹੀ ਉਹਨਾਂ ਦੇ ਘਰ ਦੇ ਉਡੀਕਦੇ ਹੋਣੇ ਆ, ਕਿੰਨੇ ਪੁਲਿਸ ਮੁਕਾਬਲੇ ਹੋਏ, ਕਿੰਨੇ ਮੁੰਡਿਆਂ ਨੂੰ ਚਰੀਆਂ ਜਵਾਰਾਂ ਕਾਲਜਾਂ ਯੂਨੀਵਰਸਿਟੀਆਂ ਚੋਂ ਚੱਕ ਕੇ ਇਸ ਤਰ੍ਹਾਂ ਇਹ ਹੰਕਾਰੇ ਪੁਲਿਸ ਅਫਸਰਾਂ ਨੇ ਮੈਡਲਾਂ ਖਾਤਰ, ਫੀਤੀਆਂ ਲਵਾਉਣ ਖਾਤਰ, ਤਰੱਕੀਆਂ ਖਾਤਰ ਖਪਾ ਦਿੱਤਾ ਗਿਆ ਤੇ ਉਹਨਾਂ ਦੇ ਘਰ ਦੇ ਉਡੀਕਦੇ ਰਹੇ। ਕੁਝ ਸਾਲਾਂ ਬਾਅਦ ਤਾਂ ਖਬਰਾਂ ਆਉਣਗੇ ਪਰ ਹੌਲੀ ਪਤਾ ਲੱਗਦਾ ਗਿਆ ਕਿ ਇਹ ਕਿਸੇ ਨੂੰ ਕਿਵੇਂ ਮਾਰ ਦਿੱਤਾ ਗਿਆ, ਕਿਸੇ ਨੂੰ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ, ਕਿਸੇ ਦਾ ਮੁਕਾਬਲਾ ਕਰ ਦਿੱਤਾ ਗਿਆ। ਹੁਣ ਦੇਖੋ ਕਹਾਣੀ ਪੁਲਿਸ ਨੇ ਕੀ ਘੜੀ ਸੀ ਕਿ ਖਾੜਕੂਆਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਤੇ ਹਮਲੇ ਦੇ ਵਿੱਚ ਹਰਬੰਸ ਸਿੰਘ ਜਿਹਨੂੰ ਲੈ ਕੇ ਜਾ ਰਹੀ ਸੀ ਪੁਲਿਸ ਤੇ ਅਣਪਛਾਤਾ ਖਾੜਕੂ ਮਾਰਿਆ ਗਿਆ, ਪੁਲਿਸ ਵਾਲੇ ਦੀ ਗੋਲੀ ਨਹੀਂ ਲੱਗੀ। ਇਹ ਜਿਹਾ ਹਮਲਾ ਜਿਹਦੇ 'ਚ ਕੋਈ ਗੋਲੀ ਨਹੀਂ ਲੱਗਦੀ, ਕੋਈ ਜ਼ਖਮੀ ਨਹੀਂ ਹੁੰਦਾ। ਸੋ ਉੱਥੋਂ ਫਿਰ ਸ਼ੱਕੀ ਹੋ ਜਾਂਦੀਆਂ ਚੀਜ਼ਾਂ, ਉੱਥੇ ਐਨਕਾਊਂਟਰ ਤੇ ਸਵਾਲ ਉੱਠਦੇ ਨੇ। ਸੋ ਹੁਣ ਪਿਛਲੇ ਦਿਨੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪੰਜਾਬੀ ਰੇਡੀਓ ਯੂਐਸਏ ਤੇ ਆਪਾਂ ਖਬਰ ਵੀ ਰਿਪੋਰਟ ਪਾਈ ਸੀ, ਕਿਉਂ ਨਹੀਂ ਮਿਲਦਾ ਜਾਲੀ ਪੁਲਿਸ ਮੁਕਾਬਲਿਆਂ ਦਾ ਇਨਸਾਫ। ਉਹ ਹਾਲੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਫੇਸਬੁੱਕ ਚੈਨਲ ਤੇ ਫੇਸਬੁੱਕ ਪੇਜ ਤੇ ਮਾਫ ਕਰਨਾ ਪਈ ਆ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਉਹਦੇ ਵਿੱਚ ਬਹੁਤ ਸਾਰੇ ਇਨਕਾਊਂਟਰਾਂ ਦਾ, ਬਹੁਤ ਸਾਰੇ ਜਿਹੜੇ ਜਿਨ੍ਹਾਂ ਦੇ ਵਿੱਚ ਸਜ਼ਾ ਹੋਈ ਹੈ ਪੁਲਿਸ ਅਫਸਰਾਂ ਨੂੰ, ਬਕਾਇਦਾ ਉਹਨਾਂ ਦਾ ਨਾਂ ਤੇ ਉਦੋਂ ਉਹ ਕਿਹੜੇ ਥਾਣੇ ਦੇ ਵਿੱਚ ਤੈਨਾਤ ਸਨ ਉਹ ਬਕਾਇਦਾ ਲਿਖਿਆ ਹੋਇਆ ਤੇ ਕਿੱਥੇ ਐਨਕਾਊਂਟਰ ਹੋਇਆ ਸੀ, ਕਿਹੜੀ ਤਫਤੀਸ਼ੀ ਏਜੰਸੀ ਨੇ ਬਾਅਦ ਦੇ ਵਿੱਚ ਤਫਤੀਸ਼ ਕੀਤੀ, ਜਾਂਚ ਕੀਤੀ ਤੇ ਕਿਵੇਂ ਪਤਾ ਲੱਗਿਆ ਸੀ ਕਿ ਉਹ ਐਨਕਾਊਂਟਰ ਜਿਹੜਾ ਉਹ ਜਾਲੀ ਸੀ, ਜਾਲੀ ਪੁਲਿਸ ਮੁਕਾਬਲਾ ਸੀ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਦੇ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਰਾਹਤ ਦੇ ਦਿੱਤੀ ਹੈ। ਸਿੱਧੂ ਹੁਣ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ੀ ਭੁਗਤ ਸਕਣਗੇ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਅਦਾਲਤ ਲੁਧਿਆਣਾ ਨੇ ਇੱਕ ਕੇਸ ਦੇ ਮਾਮਲੇ ਦੇ ਵਿੱਚ ਨਵਜੋਤ ਸਿੱਧੂ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਕੀਤੇ ਸਨ। ਸਿੱਧੂ ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ, ਆਪਣੀ ਸਿਹਤ ਅਤੇ ਸੁਰੱਖਿਆ ਦੇ ਹਵਾਲੇ ਦੇ ਨਾਲ ਉਹਨਾਂ ਨੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਜ਼ਿਲ੍ਹਾ ਅਦਾਲਤ ਵੱਲੋਂ ਨਿੱਜੀ ਪੇਸ਼ੀ ਤੋਂ ਕੋਈ ਛੋਟ ਨਾ ਦੇਣ ਦੇ ਖਿਲਾਫ ਨਵਜੋਤ ਸਿੱਧੂ ਨੇ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਹਾਈ ਕੋਰਟ ਨੇ ਇਸ ਅਪੀਲ ਨੂੰ ਪ੍ਰਵਾਨ ਕਰ ਲਿਆ। ਇੱਥੇ ਜ਼ਿਕਰਯੋਗ ਹੈ ਕਿ ਪੁਰਾਣੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦਾ ਸੀਐਲਯੂ ਨੂੰ ਲੈ ਕੇ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਵਿਵਾਦ ਹੋਇਆ ਸੀ, ਜਿਹੜੀ ਆਪਾਂ ਕਾਲ ਰਿਕਾਰਡਿੰਗ ਦੇਖਦੇ ਹਾਂ ਕਿ ਮੈਂ ਮਿੱਧ ਕੇ ਰੱਖ ਦਿਆਂਗਾ, ਮੈਂ ਐਂ ਕਰਕੇ ਰੱਖ ਦਿਆਂਗਾ। ਆਸ਼ੂ ਕਹਿੰਦਾ ਭਾਰਤ ਭੂਸ਼ਣ ਆਸ਼ੂ ਬਲਵਿੰਦਰ ਸੇਖੋਂ ਨੂੰ, ਜਿਹੜਾ ਕਿ ਉਹਦਾ ਡੀਐਸਪੀ ਸੀ। ਉਦੋਂ ਸੇਖੋਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਤੱਕ ਪਹੁੰਚ ਵੀ ਕੀਤੀ ਸੀ ਤੇ ਉਸ ਤੋਂ ਮਗਰੋਂ ਅਦਾਲਤ ਦੇ ਵਿੱਚ ਕੇਸ ਦਾਇਰ ਕਰ ਦਿੱਤਾ ਸੀ। ਜ਼ਿਲ੍ਹਾ ਅਦਾਲਤ ਨੇ ਨਵਜੋਤ ਸਿੱਧੂ ਨੂੰ ਇਸ ਮਾਮਲੇ ਦੇ ਵਿੱਚ ਗਵਾਹ ਵਜੋਂ ਪੇਸ਼ ਹੋਣ ਦੇ ਲਈ ਹੁਕਮ ਜਾਰੀ ਕੀਤੇ ਸਨ। ਸੋ ਇਹ ਸੀ ਪੂਰਾ ਮਾਮਲਾ। ਅੱਜ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੇ ਵਿੱਚ ਕਾਂਗਰਸ ਦਾ ਹੀ ਸਾਬਕਾ ਪ੍ਰਧਾਨ ਗਵਾਹੀ ਦੇਵੇਗਾ ਤੇ ਭਾਰਤ ਭੂਸ਼ਣ ਆਸ਼ੂ ਨੂੰ ਛਡਾਉਣ ਦੇ ਲਈ ਕਾਂਗਰਸੀ ਲੀਡਰ ਹੀ ਧਰਨੇ ਦਿੰਦੇ ਰਹੇ। ਸੋ ਪਹਿਲਾਂ ਮੇਰਾ ਖਿਆਲ ਇਹਨਾਂ ਨੂੰ ਬਹਿ ਕੇ ਇਹ ਤੈਅ ਕਰ ਲੈਣ ਕਾਂਗਰਸੀ ਟਾਈਮ ਕੱਢ ਕੇ ਕਿ ਆਪਾਂ ਕਿਹੜੇ ਮਸਲੇ ਤੇ ਕਰਨਾ ਕੀ ਹੈ, ਪਰ ਇਹ ਅਦਾਲਤੀ ਪ੍ਰਕਿਰਿਆ, ਇਹਦਾ ਪਾਲਣ ਸਿੱਧੂ ਸਾਹਿਬ ਨੂੰ ਕਰਨਾ ਹੀ ਪੈਣਾ ਹੈ। ਸੋ ਇੱਥੇ ਉਹਨਾਂ ਨੂੰ ਕਾਨੂੰਨ ਦੇ ਮੱਥੇ ਲੱਗਣਾ ਹੀ ਪੈਣਾ ਹੈ। ਮਸਲਾ ਉਹੀ ਹੈ, ਜਦੋਂ ਬਲਵਿੰਦਰ ਸੇਖੋਂ ਨੂੰ ਡੀਐਸਪੀ ਸੀਗੇ ਜਿਹੜੇ ਉਦੋਂ, ਅੱਜ ਕੱਲ੍ਹ ਵੀ ਉਹ ਕਾਫੀ ਸਰਗਰਮ ਨੇ, ਤੇ ਉਦੋਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸੀਗਾ ਕਿ ਜਾਂ ਹਾਈ ਕੋਰਟ ਨੂੰ ਕਹਦੇ ਮੰਤਰੀ ਨਹੀਂ ਮੰਨਦਾ। ਆਸ਼ੂ ਜੀ ਹੁਣ ਵੀ ਕਹਿ ਦਿਓ ਜਾ ਕੇ ਅਦਾਲਤ ਨੂੰ ਕਿ ਬਾਈ ਮੈਂ ਨਹੀਂ ਸਿੱਧੂ ਦੀ ਗਵਾਹੀ ਕਰਾਉਣੀ। ਸੋ ਇਹ ਹੰਕਾਰ ਆ ਜਿਹੜਾ ਉਦੋਂ ਭਾਰਤ ਭੂਸ਼ਣ ਆਸ਼ੂ, ਜਿਹੜਾ ਕਿ ਬੜਾ ਬੀਬਾ ਬਣਦਾ ਹੁੰਦਾ ਤੇ ਪਰ ਅਸਲ ਦੇ ਵਿੱਚ ਉਸ ਬੰਦੇ ਦੇ ਨੇੜੇ ਤੇੜੇ ਰਹਿਣ ਵਾਲੇ ਜਾਂ ਉਹਦੇ ਨਾਲ ਵਾਹ ਵਾਸਤਾ ਕਰਨ ਵਾਲੇ ਬੰਦੇ ਜਾਣਦੇ ਕਿ ਉਹ ਕਿਹੋ ਜਿਹਾ ਇਨਸਾਨ ਆ। ਭਾਰਤ ਭੂਸ਼ਣ ਆਸ਼ੂ ਨੇ ਤਾਂ ਇੱਕ ਬੀਬੀ ਨੂੰ ਕੁੱਟਤਾ ਸੀ। ਦੇਖ ਲਓ, ਜਿਹੜਾ ਬੰਦਾ ਔਰਤਾਂ ਦੇ ਹੱਥ ਚੱਕਦਾ ਤੇ ਉਹ ਕਿੰਨੀ ਹੌਲੀ ਮਾਨਸਿਕਤਾ ਦਾ ਬੰਦਾ ਹੋਊਗਾ। ਤੇ ਭਾਰਤ ਭੂਸ਼ਣ ਆਸ਼ੂ ਦੇ ਹੋਰ ਵੀ ਕਈ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਕਾਫੀ ਜਿਹੜੇ ਵਿਵਾਦਤ ਮਾਮਲੇ ਨੇ। ਭਾਰਤ ਭੂਸ਼ਣ ਆਸ਼ੂ ਦੇ ਮਾਮਲਿਆਂ ਤੇ ਵੀ ਇੱਕ ਰਿਪੋਰਟ ਪੰਜਾਬੀ ਰੇਡੀਓ USA ਤੇ ਪਾਈ ਹੋਈ ਹੈ। ਸੋ ਜਦੋਂ ਵੀ ਕੋਈ ਮਸਲਾ ਪੰਜਾਬ ਦੇ ਸਿਸਟਮ, ਪੰਜਾਬ ਦੀ ਸਿਆਸਤ ਦੇ ਨਾਲ, ਖਾਸ ਕਰਕੇ ਪੰਜਾਬ ਦੇ ਇਸ਼ੂਜ਼ ਦੇ ਨਾਲ ਹੁੰਦਾ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਤੇ ਬੋਲਿਆ ਜਾਵੇ, ਉਹਦੇ ਤੇ ਬਕਾਇਦਾ ਇੱਕ ਤਫਸੀਲ ਖੋਜ ਕਰਕੇ ਕਾਫੀ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖਿਆ ਜਾਵੇ ਤੇ ਤੱਥਾਂ ਦੇ ਅੰਕੜਿਆਂ ਸਮੇਤ ਤੁਹਾਨੂੰ ਦੱਸਿਆ ਜਾਵੇ ਕਿ ਇੱਥੇ ਕੀ ਹੋਇਆ ਸੀ ਤੇ ਕੀ ਨਹੀਂ ਸੀ ਹੋਇਆ ਜਿਹਦੇ ਕਰਕੇ ਆ ਹੋ ਗਿਆ। ਸੋ ਹੁਣ ਸਿੱਧੂ ਸਾਹਿਬ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਸੇਖੋਂ ਤੇ ਆਸ਼ੂ ਵਾਲੇ ਮਾਮਲੇ ਦੇ ਵਿੱਚ ਹੁਣ ਜਿਹੜਾ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਭੁਗਤ ਸਕਣਗੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਤੇ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਜਾਂਦੇ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਚਲੇ ਗਏ। ਗੁਰਦੁਆਰਾ ਸਾਹਿਬ ਟੈਰਾ ਬਿਊਨਾ ਯੂਬਾ ਸਿਟੀ ਤੋਂ ਲਾਈਵ ਜਿਹੜੇ ਦੀਵਾਨ ਨਗਰ ਕੀਰਤਨ ਨੇ, ਦੀਵਾਨ ਨੇ, ਉਹ ਲਾਈਵ ਟੈਲੀਕਾਸਟ ਕੀਤੇ ਜਾਂਦੇ ਨੇ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੋਂ ਲੈ ਕੇ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਤੇ ਨਾਲ ਫੇਸਬੁੱਕ ਤੇ ਤੁਸੀਂ ਘਰ ਬੈਠ ਕੇ ਹੀ ਉੱਥੇ ਜਿਹੜੇ ਦੀਵਾਨ ਨੇ ਉਹਨਾਂ ਨੂੰ ਦੇਖ ਸਕਦੇ ਹੋ, ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਤੇ ਇਹਨਾਂ ਨੂੰ ਵੱਧ ਤੋਂ ਵੱਧ ਆਪਣੇ ਜਿਹੜੇ ਤੁਹਾਡੇ YouTube ਮਾਫ ਕਰਨਾ, ਜਿਹੜੇ ਤੁਹਾਡੇ WhatsApp ਦੇ ਗਰੁੱਪ ਨੇ ਜਾਂ Facebook ਦੇ ਗਰੁੱਪ ਨੇ, ਤਾਂ ਉੱਥੇ ਇਹਨਾਂ ਲਿੰਕਸ ਨੂੰ ਸ਼ੇਅਰ ਵੀ ਕਰੋ ਤਾਂ ਜੋ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਵੀ ਦਰਸ਼ਨ ਕਰ ਸਕਣ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।